ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਨਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕਲੌਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਕੱਲ ਸ਼ਾਮੀ ਵੀ ਆਪਣਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਮਾੜੀ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਟੈਕਸਸ ਦੇ ਵਿੱਚ 21 ਜਾਣੇ ਇੱਕ ਗੋਲੀ ਦੇ ਨਾਲ ਇੱਕ ਸਦਾਈ ਬੰਦੇ ਨੇ ਮਾਰ ਦਿੱਤੇ ਆ, ਜਿਨ੍ਹਾਂ ਦੇ ਵਿੱਚੋਂ 19 ਸਕੂਲ ਦੇ ਬੱਚੇ ਸੀ ਤੇ 2 ਅਡਲਟ, ਇੱਕ ਟੀਚਰ ਸੀ। ਸੋ ਬਹੁਤ ਹੀ ਮਾੜੀ ਖਬਰ ਟੈਕਸਸ ਤੋਂ ਆ ਰਹੀ ਆ। 18 ਸਾਲਾਂ ਦਾ ਗਨਮੈਨ, ਜਿਸ ਦੇ ਕੋਲ ਸੈਮੀ ਆਟੋਮੈਟਿਕ ਵੈਪਨ ਸੀਗੇ, ਇਸ ਨੇ ਸਭ ਤੋਂ ਪਹਿਲਾਂ ਆਪਣੀ ਗ੍ਰੈਂਡ ਮਦਰ ਨੂੰ ਘਰ 'ਚ ਮਾਰਿਆ। ਉਸ ਤੋਂ ਬਾਅਦ ਸਕੂਲ 'ਚ ਜਾ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਕਰਨ ਤੋਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਗਨਸ ਦੀ ਪਿਕਚਰ ਤੇ ਆਪਣੀ ਪਿਕਚਰ ਵੀ ਉਸਨੇ ਭੇਜੀ। ਸੋ ਜੇ ਤੁਸੀਂ ਪਿਕਚਰ ਦੇਖੋ, ਬੜਾ ਰੋਣ ਆਉਂਦਾ ਆ ਵੀ ਕਿਸ ਤਰ੍ਹਾਂ 19 ਬੱਚੇ ਸਾਰੇ ਇੱਕ ਹੀ ਕਲਾਸਰੂਮ ਦੇ ਵਿੱਚ ਸੀ। 10 ਸਾਲਾਂ ਤੋਂ ਛੋਟੇ ਬੱਚੇ ਸੀ ਤਾਂ ਇੱਕ ਤਾਂ ਬੱਚੇ ਨੂੰ ਕੁਛ ਮਿੰਟ ਪਹਿਲਾਂ ਉਹਨੂੰ ਅਵਾਰਡ ਦਿੱਤਾ ਗਿਆ ਸੀ ਕਿਉਂਕਿ ਉਹ ਗ੍ਰੈਜੂਏਟ ਹੋਣਾ ਸੀ, ਗਾਹਾਂ ਮਿਡਲ ਸਕੂਲ ਦੇ ਵਿੱਚ ਜਾਣਾ ਸੀ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆ ਰਹੀ ਹੈ, ਪੂਰੀ ਦੁਨੀਆ 'ਚ ਇਸ ਖਬਰ ਨਾਲ ਹਾਹਾਕਾਰ ਮਚੀ ਹੋਈ ਹੈਗੀ ਹੈ। ਬਿਲਕੁਲ ਜੀ। ਸੀਨਾ ਜਿਹੜਾ ਉਹ ਸੁਣ ਕੇ ਅੱਖਾਂ ਨਮ ਹੋ ਜਾਂਦੀਆਂ ਆ, ਦਿਲ ਜਿੱਦਾਂ ਕਹਿੰਦੇ ਆ ਵੀ ਡਿੱਗ ਜਾਂਦਾ, ਵੀ ਬੰਦਾ ਪਤਾ ਨਹੀਂ ਲੱਗਦਾ, ਸਮਝ ਨਹੀਂ ਲੱਗਦੀ ਕੀ ਜਿਹੜਾ ਆ ਉਹ ਹੋ ਰਿਹਾ ਆ। ਅੱਜ ਇਹ ਹਾਦਸਾ ਵਾਪਰਨ ਤੋਂ ਬਾਅਦ ਅੱਜ ਫਿਰ ਬਹੁਤ ਸਾਰੇ ਜਿਹੜੇ ਮਾਪੇ ਆ ਉਹਨਾਂ ਨੇ ਸਕੂਲਾਂ ਨੂੰ ਆਪਣੇ ਬੱਚੇ ਜਿਹੜੇ ਉਹ ਤੋਰੇ ਹੋਣੇ, ਉਹ ਗਏ ਹੋਣੇ ਆ ਤੇ ਇਹੀ ਅਰਦਾਸ ਕਰਦੇ ਹੋਣੇ ਆ। ਨਾਲ ਦੇ ਨਾਲ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਹੋਊਗਾ ਵੀ ਖੌਰੇ ਇੱਦਾਂ ਦਾ ਕੋਈ ਸ਼ਦਾਈ ਬੰਦਾ ਉਹਨਾਂ ਦੇ ਬੱਚਿਆਂ ਦੇ ਸਕੂਲ ਦੇ ਵਿੱਚ ਨਾ ਜਾਵੇ। ਸੋ ਇਹ ਇੱਕ ਡਰ ਦਾ ਕਹਿਰ ਜਿਹੜਾ ਉਹ ਆ ਰਿਹਾ ਆ। 23 ਸਾਲਾਂ ਦੀ 23 ਸਾਲ ਤੋਂ ਪੜ੍ਹਾ ਰਹੀ ਇੱਕ ਅਧਿਆਪਕ, ਉਸ ਦਾ ਕਤਲ ਕਰ ਦਿੱਤਾ ਗਿਆ। ਇੱਕ ਨੂੰ ਥੋੜ੍ਹੇ ਚਿਰ ਜਿਹੜਾ ਹੋਇਆ ਸੀ, ਅਜੇ ਛੋਟੀ ਉਮਰ ਦੀ ਸੀਗੀ ਇੱਕ ਉਹ ਅਧਿਆਪਕ, ਤੇ ਬਾਕੀ 10-10 ਸਾਲ ਦੇ, ਕੋਈ ਤੀਜੇ ਗ੍ਰੇਡ ਦਾ, ਕੋਈ ਚੌਥੇ ਗ੍ਰੇਡ ਦੇ ਜਿਹੜੇ ਬੱਚੇ ਆ, ਉਹਨਾਂ ਦਾ ਕਤਲ ਇਸ ਦੇ ਵਿੱਚ ਕਰ ਦਿੱਤਾ ਗਿਆ। ਜਿੱਦਾਂ ਕੱਲ ਵੀ ਦੱਸਿਆ ਸੀਗਾ, ਇਹ ਜਿਹੜਾ ਇਲਾਕਾ ਯੂਵਾਲਡੀ ਟੈਕਸਸ ਆ, ਇਹ ਇੱਥੇ ਬਹੁਤਾਤ ਹਿਸਪੈਨਿਕ ਪਾਪੂਲੇਸ਼ਨ ਜਿਹੜੀ ਉਹ ਹੈਗੀ ਆ। ਕੱਲ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਵੀਕਐਂਡ ਦੇ ਉੱਤੇ ਸੌਕਰ, ਫੁੱਟਬਾਲ ਜਿਹੜਾ ਆ ਉਸ ਨੂੰ ਬਹੁਤ ਜ਼ਿਆਦਾ ਲੋਕ ਖੇਡਦੇ ਨੇ, ਦੇਖਦੇ ਨੇ। ਕੰਮ ਕਰਨ ਵਾਲਿਆਂ ਦਾ ਇਹ ਸ਼ਹਿਰ ਸੀਗਾ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਇਹ ਜਿਹੜਾ ਕਹਿਰ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਆ ਇਸ ਟਾਈਮ, ਬੱਚਿਆਂ ਦੇ ਇਸ ਕਤਲ ਤੋਂ ਬਾਅਦ 'ਚ ਪੋਲੀਟੀਕਲ ਇਮੋਸ਼ਨਸ ਫਲਾਈ ਕਰ ਰਹੇ ਨੇ, ਉੱਡ ਰਹੇ ਨੇ। ਇੱਕ ਦੂਜੇ ਦੇ ਉੱਤੇ ਤੌਹਮਤਾਂ, ਗੱਲਾਂ ਬਾਤਾਂ ਜਿਹੜੀਆਂ ਆ ਉਹ ਆਪਾਂ ਨੂੰ ਦੇਖਣ ਨੂੰ
ਮਿਲ ਰਹੀਆਂ ਆ। ਜਿਹੜੇ ਸਿਆਸਤਦਾਨ ਨੇ ਸਦਨ ਦੇ ਵਿੱਚ ਆਪੋ ਆਪਣੇ ਜਿਹੜੇ ਬਿਆਨ ਦੇ ਰਹੇ ਆ। ਕੱਲ੍ਹ ਆਪਾਂ ਦੇਖਿਆ ਸੀਗਾ ਇੱਕ ਸੈਨੇਟਰ ਉਹਨਾਂ ਨੇ ਜਿਹੜਾ ਉਹ ਬੜਾ ਭਾਵਨਾਤਮਕ ਜਿਹੜੀ ਉਹ ਗੱਲ ਆਖੀ ਵੀ ਅਸੀਂ ਲੜ ਕੇ ਇੱਥੇ ਪਹੁੰਚਦੇ ਹਾਂ, ਸੈਨੇਟਰ ਬਣਦੇ ਹਾਂ, ਤੇ ਪਰ ਆਪਾਂ ਇਹਨਾਂ ਬੱਚਿਆਂ ਦੇ ਲਈ ਕਰ ਕੀ ਰਹੇ ਹੈਗੇ ਆ। ਸੋ ਇੱਕ ਜਿਹੜੇ ਆ ਅੱਜ ਮਿਚ ਮਕੌਨਰ ਵੀ ਇਸ ਦੇ ਉੱਤੇ ਬੋਲੇ। ਉਹਨਾਂ ਨੇ ਇਸ ਮੈਨੀਅਕ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਵੀ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਡਿਰੇਂਜਡ ਯੰਗ ਮੈਨ ਮੈਨੀਅਕ ਜਿਹੜੇ ਆ ਉਹ ਗੱਲ ਆਖੀ। ਬਹੁਤੇ ਜਿਹੜੇ ਰਾਈਟ ਵਿੰਗ ਵੱਲੋਂ ਰਿਪਬਲਿਕਨਸ ਵੱਲੋਂ ਮੈਂਟਲ ਇਲਨੈਸ ਨੂੰ ਇਹ ਸਾਰੀਆਂ ਜਿਹੜੀਆਂ ਮਾਸ ਸ਼ੂਟਿੰਗਸ ਹੋ ਰਹੀਆਂ ਉਸ ਦੇ ਵਿੱਚ ਰੂਟ ਕਾਜ਼ ਦੇ ਵਜੋਂ ਜਿਹੜਾ ਉਹ ਗਰਦਾਨਿਆ ਜਾ ਰਿਹਾ, ਦੱਸਿਆ ਜਾ ਰਿਹਾ ਆ। ਸੋ ਕਹਿੰਦੇ ਵੀ ਜਿਹੜੇ ਲੈਫਟ ਵਿੰਗ ਵਾਲੇ ਉਹ ਕਹਿ ਰਹੇ ਵੀ ਇਹ ਇਸ ਬਾਰੇ ਕੋਈ ਗੱਲ ਨਹੀਂ ਕਰ ਰਹੇ ਵੀ 18 ਸਾਲਾਂ ਦੇ ਇਸ ਨਿਆਣੇ ਦੇ ਕੋਲ ਹਾਈ ਪਾਵਰਡ ਵੈਪਨਸ ਆਈਆਂ ਕਿੱਦਾਂ, ਜੇ ਇਹ ਪ੍ਰੀਵੈਂਟ ਕੀਤੀਆਂ ਜਾ ਸਕਦੀਆਂ ਸੀ ਕਿ ਨਹੀਂ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਬਣਦਾ ਆ। ਕਿਉਂਕਿ ਇਹ ਜਿਹੜਾ ਵਿਵਾਦ ਆ ਹਰ ਵਾਰੀ ਮਾਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਛਿੜਦਾ ਆ ਵੀ ਕਿਹਦੇ ਕੋਲ ਵੈਪਨ ਐਕਸੈਸ ਜਿਹੜਾ ਹੋਵੇ। ਚੱਕ ਸ਼ੂਮਰ ਉਹਨਾਂ ਨੇ ਕਿਹਾ ਵੀ ਅਸੀਂ ਵੋਟ ਤਾਂ ਇਸ ਦੇ ਉੱਤੇ ਲਿਆਵਾਂਗੇ ਵੀ ਯੂਨੀਵਰਸਲ ਬੈਕਗਰਾਊਂਡ ਚੈੱਕ ਉਸ ਦੇ ਲਈ, ਵੀ ਜਿਹੜਾ ਗਨ ਰਿਫਾਰਮ ਦੀ ਗੱਲ ਜਿਹੜੀ ਉਹ ਚੱਲਦੀ ਆ ਵੀ ਉਸ ਦੇ ਲਈ ਅਸੀਂ ਲੈ ਕੇ ਆਵਾਂਗੇ ਬਿੱਲ। ਪਰ ਨਾਲ ਹੀ ਉਹਨਾਂ ਨੇ ਸਦਨ ਦੇ ਵਿੱਚ ਬੋਲਦੇ ਹੋਏ ਕਿਹਾ ਵੀ ਮੈਨੂੰ ਘੱਟ ਹੀ ਅਸਾਰ ਲੱਗਦੇ ਆ ਵੀ ਇਹ ਪਾਸ ਹੋ ਸਕੇਗਾ, ਕਿਉਂਕਿ ਇਸ ਟਾਈਮ ਸਪਲਿਟ ਜਿਹੜਾ ਉਹ ਇਸ ਟਾਈਮ ਹੈਗੀ ਆ। ਸੋ ਜਿੰਨੇ ਵੀ ਰਿਪਬਲਿਕਨਸ ਆ ਉਹ ਕੋਈ ਵੀ ਇਸ ਯੂਨੀਵਰਸਲ ਬੈਕਗਰਾਊਂਡ ਚੈੱਕਸ ਦੇ ਹੱਕ ਦੇ ਵਿੱਚ ਨਹੀਂ ਆਉਂਦੇ। ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਇਹ ਕਾਮਨ ਸੈਂਸ ਲਾਜ਼ ਨੇ ਵੀ ਕਿਹਦੇ ਕੋਲ ਗਨ ਜਾਣੀ ਚਾਹੀਦੀ ਹੈ, ਕਿਹਦੇ ਕੋਲ ਨਹੀਂ। ਇਹਦੇ ਨਾਲ ਇੱਦਾਂ ਦੀਆਂ ਜਿਹੜੀਆਂ ਮਾਸ ਸ਼ੂਟਿੰਗਸ ਆ ਉਹ ਬਚਾਈਆਂ ਜਾ ਸਕਦੀਆਂ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ, ਹਰ ਵਾਰੀ ਇੱਦਾਂ ਹੀ ਹੁੰਦਾ ਆ ਤੇ ਹਰ ਵਾਰੀ ਇੱਥੋਂ ਵੀ ਤੇ ਆਪਾਂ ਵੀ ਸਾਰੀ ਦੁਨੀਆ ਇਹੀ ਕਹਿੰਦੀ ਆ ਅਗਲੀ ਮਾਸ ਸ਼ੂਟਿੰਗ ਤੱਕ ਇਹ ਗੱਲਾਂ ਬਾਤਾਂ ਹੋਣੀਆਂ ਆ, ਫਿਰ ਉਦੋਂ ਇਹ ਵਿਵਾਦ ਦੁਬਾਰਾ ਛਿੜਨਾ ਹੈ ਤੇ ਫਿਰ ਇਸਨੇ ਸ਼ਾਂਤ ਹੋ ਜਾਣਾ ਹੁੰਦਾ ਹੈ। ਹੁਣ ਤੱਕ 30 ਦੇ ਕਰੀਬ ਮਾਸ ਸ਼ੂਟਿੰਗ ਸਕੂਲਾਂ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਉਵਾਲਡੇ ਰੈਜ਼ੀਡੈਂਟਸ ਨੇ ਇਹ ਕਿਹਾ ਵੀ ਜਿਸ ਟਾਈਮ ਤੇ ਸ਼ੂਟਿੰਗ ਹੋਈ ਲਾਗੇ ਘਰਾਂ ਵਾਲੇ ਵੀ ਪੇਰੈਂਟਸ ਭੱਜੇ ਜਾਂਦੇ ਸੀ ਸਕੂਲ ਨੂੰ, ਪਰ ਪਤਾ ਕੁਛ ਨਹੀਂ ਲੱਗ ਰਿਹਾ ਸੀ। ਇਸੇ ਤਰ੍ਹਾਂ ਰੌਬ ਐਲੀਮੈਂਟਰੀ ਸਕੂਲ ਜਿੱਥੇ ਸ਼ੂਟਿੰਗ ਹੋਈ ਆ ਉਹਦੇ ਰਹਿ ਚੁੱਕੇ ਇੱਕ ਪ੍ਰਿੰਸੀਪਲ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਇਹ ਨਾ ਸੋਚੋ ਵੀ ਕੱਲਾ ਇਹੀ ਐਲੀਮੈਂਟਰੀ ਸਕੂਲ ਆ, ਅਮਰੀਕਾ ਦੇ ਕਿਸੇ ਵੀ ਸਕੂਲ ਦੇ ਵਿੱਚ ਇਹ ਕੁਝ ਵਾਪਰ ਸਕਦਾ ਆ। ਕਿਉਂਕਿ ਸਕੂਲ ਦੀ ਸੈਟਿੰਗ ਜਿੱਦਾਂ ਹੁੰਦੀ ਆ, ਸਾਰੇ ਓਪਨ ਹੁੰਦੇ ਆ, ਜਿੱਧਰੋਂ ਮਰਜ਼ੀ ਤੁਸੀਂ ਐਂਟਰ ਕਰ ਸਕਦੇ ਆ ਤੇ ਹਰ ਰੂਮ ਦੇ ਵਿੱਚ 20 ਤੋਂ ਲੈ ਕੇ 25 ਸਟੂਡੈਂਟ ਹੁੰਦੇ ਆ। ਜਿਸ ਤਰ੍ਹਾਂ ਜਿੱਥੇ ਇਸ 18 ਸਾਲਾਂ ਦੇ ਬੰਦੇ ਨੇ ਜਿਨ ਸਾਰਿਆਂ ਨੂੰ ਮਾਰਿਆ, ਬੱਚਿਆਂ ਨੂੰ ਵੈਰੀਕੇਡ ਕੀਤਾ ਸੀ ਜਿਸ ਰੂਮ 'ਚ, ਉੱਥੇ 20 ਤੋਂ 25 ਬੱਚੇ ਸੀ ਤੇ 2 ਉੱਥੇ ਅਡਲਟ ਟੀਚਰ ਸੀਗੇ। ਸੋ 19 ਜਾਣੇ ਉਸ ਰੂਮ ਦੇ ਵਿੱਚ ਉਸਨੇ ਮਾਰੇ ਹੈਗੇ ਆ। ਪਾਰਕਲੈਂਡ ਸਰਵਾਈਵਰ ਜਿੱਥੇ ਮਾਸ ਸ਼ੂਟਿੰਗ ਹੋਈ ਸੀ ਸਟੋਨਮੈਨ ਡੁਗਲਸ ਹਾਈ ਸਕੂਲ ਦੇ ਵਿੱਚ, ਉੱਥੇ ਦੇ ਸਰਵਾਈਵਰ ਨੇ ਇਹ ਦੱਸਿਆ ਵੀ ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਫੇਲ ਕਰ ਰਹੇ ਹਾਂ, ਵੀ ਆਰ ਫੇਲਿੰਗ ਆਵਰ ਚਿਲਡਰਨ, ਵੀ ਕੁਛ ਨਹੀਂ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਸ਼ੂਟਿੰਗ ਹੁੰਦੀ ਆ, ਉਹ ਤੋਂ ਬਾਅਦ ਫਿਰ ਸਾਰੇ ਜਣੇ ਕੁਛ ਕੁ ਦਿਨ ਰੌਲਾ ਪੈਂਦਾ, ਫੇਰ ਚੁੱਪ ਕਰ ਜਾਂਦੇ ਹੈਗੇ ਆ। ਉਵਾਲਡੇ ਜਿਹੜਾ ਆ ਡੈਡਲੀਐਸਟ K ਤੋਂ 12 ਜਿਹੜੇ ਸਕੂਲ ਆ ਸ਼ੂਟਿੰਗ ਦੇ ਵਿੱਚ ਆ ਗਿਆ। ਨਿਊਟਨ ਸਿਨਸਨਾਟੀ ਜਿਹੜਾ ਸੈਂਡੀ ਹੋਕ ਐਲੀਮੈਂਟਰੀ ਸਕੂਲ ਆ, ਉੱਥੇ 25 ਤੋਂ ਵੱਧ ਜਾਣਿਆਂ ਦੀ ਮੌਤ ਹੋਈ ਸੀ। ਇਸੇ ਤਰ੍ਹਾਂ ਉਵਾਲਡੇ 'ਚ ਹੁਣ ਆਪਾਂ ਦੇਖਿਆ 21 ਜਾਣਿਆਂ ਦੀ। ਪਾਰਕਲੈਂਡ ਫਲੋਰੀਡਾ ਦੇ ਵਿੱਚ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿੱਚ 17 ਜਾਣਿਆਂ ਦੀ ਹੋਈ ਸੀ। ਕੋਲੰਬਾਈਨ ਦੇ ਵਿੱਚ ਵੀ 13 ਜਾਣਿਆਂ ਦੇ ਹੋਈ ਸੀ। ਸੈਂਟਾ ਫੀ ਹਾਈ ਸਕੂਲ ਦੇ ਵਿੱਚ ਵੀ 9 ਜਾਣਿਆਂ ਦੀ ਹੋਈ ਸੀ। ਸੋ ਇੰਨੀਆਂ ਜਿਹੜੀਆਂ ਸ਼ੂਟਿੰਗਸ ਆ ਤੁਸੀਂ ਦੇਖੋ ਪਈ ਵੱਖ-ਵੱਖ ਸਕੂਲਾਂ 'ਚ ਹੋ ਚੁੱਕੀਆਂ ਹੈਗੀਆਂ। ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਇੱਕ 10 ਸਾਲਾਂ ਦਾ ਬੱਚਾ ਜ਼ਾਵੀਅਰ ਲੋਪੇਜ਼, ਉਹਨੂੰ ਕੁਛ ਮਿੰਟ ਪਹਿਲਾਂ ਹੀ ਜਿਹੜਾ ਆ ਇੱਕ AV ਆਨਰ ਰੋਲ ਦਾ ਸਰਟੀਫਿਕੇਟ ਦਿੱਤਾ ਗਿਆ ਸੀ ਤੇ ਉਸ ਦੀ ਜਿਹੜੀ ਪਿਕਚਰ ਆ ਉਹ ਕਿਸੇ ਨੇ ਫੋਨ 'ਚ ਸੇਵ ਕੀਤੀ ਸੀ ਤੇ ਬਾਅਦ ਦੇ ਵਿੱਚ ਉਸ ਬੱਚੇ ਦੀ ਉੱਥੇ ਹੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਹੁਣ ਦੇਖੋ ਚੱਕ ਸ਼ੂਮਰ ਕਹਿੰਦੇ ਆ ਵੀ ਅਸੀਂ ਵੋਟ ਤਾਂ ਲੈ ਕੇ ਆਵਾਂਗੇ ਦੋਨਾਂ ਹਾਊਸਸ ਦੇ ਵਿੱਚ ਬੈਕਗਰਾਊਂਡ ਚੈੱਕ ਬਿੱਲ ਨੂੰ ਲੈ ਕੇ, ਕਿਉਂਕਿ ਗੱਲ ਇਹ ਆ ਵੀ ਜਿਸ ਦਿਨ ਉਹ 18 ਸਾਲਾਂ ਦਾ ਹੋਇਆ ਉਸੇ ਦਿਨ ਜਾ ਕੇ ਉਸਨੇ ਇਹ 2 ਗਨਸ ਖਰੀਦੀਆਂ ਹੈਗੀਆਂ।
ਇਹਦੇ ਸੰਬੰਧ ਦੇ ਵਿੱਚ ਦੁਨੀਆ ਦੇ ਲੀਡਰਾਂ ਨੇ ਬਹੁਤ ਡਿਨਾਊਂਸ ਕੀਤਾ ਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਨੇ ਇਹ ਕਿਹਾ ਵੀ ਇਹ ਜਿਹੜੀ ਸ਼ੂਟਿੰਗ ਹੈਗੀ ਆ ਇਹ ਕੋਵਰਡਲੀ ਅਟੈਕ ਹੈਗਾ ਆ। ਪੋਪ ਫਰਾਂਸਿਸ ਨੇ ਵੀ ਕਿਹਾ ਵੀ ਮੈਂ ਹਾਰਟ ਬ੍ਰੋਕਨ ਆ ਇਸ ਸ਼ੂਟਿੰਗ ਦੇ ਨਾਲ। ਜਰਮਨ ਤੇ ਸਪੈਨਿਸ਼ ਲੀਡਰਸ ਨੇ ਵੀ ਕੰਡੋਲੈਂਸਸ ਜਿਹੜੀਆਂ ਭੇਜੀਆਂ ਹੈਗੀਆਂ ਆ। ਇਹ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ। ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਜਿਹੜੇ ਸਾਡੇ ਆਪਣੇ ਪੰਜਾਬੀ ਭੈਣ ਭਰਾ ਟੈਕਸਸ ਊਸਟਰਨ ਏਰੀਏ 'ਚ ਰਹਿੰਦੇ ਆ, ਜ਼ਰੂਰ ਜਿਹੜੀਆਂ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਜੋ ਵੀ ਆਪਣੇ ਹੈਗੇ ਆ ਉਸ ਏਰੀਏ 'ਚ, ਜ਼ਰੂਰ ਦੁੱਖ ਦੇ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਜਦੋਂ ਵੀ ਉਹਨਾਂ ਦੀ ਉੱਥੇ ਜਿਨ੍ਹਾਂ ਬੱਚਿਆਂ ਨੂੰ ਮਾਰਿਆ ਗਿਆ ਹੈ ਉਹਨਾਂ ਦੀ ਯਾਦ ਦੇ ਵਿੱਚ ਕੋਈ ਵੀ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ ਆਪਾਂ ਨੂੰ ਹਾਜ਼ਰੀ ਲਾਉਣੀ ਚਾਹੀਦੀ ਹੈਗੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਵੀ ਕੰਡੋਲੈਂਸਸ ਐਕਸਪ੍ਰੈਸ ਕੀਤੀਆਂ ਹੈਗੀਆਂ ਟੈਕਸਸ ਦੀ ਸ਼ੂਟਿੰਗ ਦੇ ਵਿੱਚ। ਜਿਹੜੀ ਟੀਚਰ ਦੀ ਡੈਥ ਹੋਈ ਆ 4th ਗ੍ਰੇਡ ਦੀ ਉਹ ਟੀਚਰ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਹੁਤ ਲੰਮੇ ਸਮੇਂ ਤੋਂ ਉਹ ਇਸ ਸਕੂਲ ਦੇ ਵਿੱਚ ਪੜ੍ਹਾ ਰਹੀ ਸੀ। ਜੀ ਬਿਲਕੁਲ। ਇਹ ਜਿਹੜੀ ਚੀਜ਼ ਵਾਪਰੀ ਆ ਇਸੇ ਦੇ ਉੱਤੇ ਇੱਕ ਸੈਨੇਟਰ ਜਿਹੜੇ ਉਹ ਬੋਲ ਰਹੇ ਸੀ, ਕਹਿੰਦੇ ਵੀ ਇਸ ਮੌਕੇ 18 ਸਾਲਾਂ ਦੇ ਨਿਆਣੇ ਨੂੰ ਇੱਕ ਬੰਦੂਕ ਖਰੀਦਣੀ ਜਾਂ ਕਿਸੇ ਨੂੰ ਵੀ ਬੰਦੂਕ ਖਰੀਦਣੀ ਆਸਾਨ ਹੈਗੀ ਆ ਅਮਰੀਕਾ 'ਚ, ਰਾਦਰ ਦੈਨ ਪੈਟ ਖਰੀਦਣਾ ਉਹ ਥੋੜ੍ਹਾ ਜਿਹੜਾ ਔਖਾ ਹੈਗਾ ਆ ਉਸ ਦੇ ਮੁਕਾਬਲੇ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਆ ਵੀ ਬਹੁਤ ਜ਼ਿਆਦਾ ਗੁੱਥਮ ਗੁੱਥਾ ਜਿਹੜਾ ਉਹ ਬਣਦਾ ਆ। ਰੈਮੋਸ ਨੇ ਇਸ ਹਥਿਆਰੇ ਨੇ AR-15 ਸਟਾਈਲ ਰਾਈਫਲਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟਸ ਦੇ ਨਾਲ ਜਿਹੜੀਆਂ ਲਿੰਕ ਕੀਤਾ ਹੋਇਆ ਸੀ ਉਸ ਦੇ ਉੱਤੇ ਜਿਹੜੀਆਂ ਉਹ ਪਾਈਆਂ ਸੀਗੀਆਂ। ਸੋ ਆਪਣੇ ਉਹਦੇ ਜਿਹੜੇ ਕਈ ਕਲਾਸਮੇਟਸ ਉਹਨਾਂ ਨੇ ਕਨਫਰਮ ਕੀਤਾ ਵੀ ਇਹ ਰੈਮੋਸ ਨੂੰ ਹੀ ਅਕਾਊਂਟ ਬਿਲੋਂਗ ਕਰਦਾ ਆ। ਇਹ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਵੀ ਜਦ ਇਹ ਸਕੂਲ ਨੂੰ ਆਇਆ ਉਸਨੇ ਇੱਕ ਡਿੱਚ ਦੇ ਵਿੱਚ ਆਪਣੀ ਗੱਡੀ ਸਿੱਟ ਕੇ ਫਿਰ ਉਹ ਸਕੂਲ ਦੇ ਵਿੱਚ ਦਾਖਲ ਹੋਇਆ। ਸਕੂਲ 'ਚ ਦਾਖਲ ਹੋਣ ਤੋਂ ਪਹਿਲਾਂ ਘਰਾਂ ਤੁਰਨ ਤੋਂ ਪਹਿਲਾਂ ਆਪਣੀ ਦਾਦੀ ਦੇ ਗੋਲੀ ਚਲਾ ਕੇ ਆਇਆ। ਉਹ ਜਿਹੜਾ ਉਹ ਇਸ ਟਾਈਮ ਦੱਸਿਆ ਜਾ ਰਿਹਾ ਵੀ ਉਹ ਜੀਵਤ ਹੈਗੀ ਆ ਪਰ ਜ਼ੇਰੇ ਇਲਾਜ ਆ। ਇਹ ਜਿਹੜਾ ਟੈਕਸਸ ਦੇ ਜਿਹੜੇ ਪਬਲਿਕ ਹੈਲਥ ਡਿਪਾਰਟਮੈਂਟ ਆ ਜਿੱਥੇ ਉਹ ਚੱਲ ਰਿਹਾ ਸੀ ਉਸ ਦਾ ਇਲਾਜ ਚੱਲ ਰਿਹਾ ਆ, ਉਹਨਾਂ ਨੇ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜਦ ਸ਼ੂਟਿੰਗ ਹੋ ਰਹੀ ਸੀਗੇ ਆਫਿਸਰਸ ਸਕੂਲ ਵੱਲ ਨੂੰ ਜਾ ਰਹੇ ਸੀ, ਵਿੰਡੋਜ਼ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ। ਚਿਲਡਰਨ ਤੇ ਸਟਾਫ ਹੋਰ ਬੱਚੇ ਤੇ ਜਿਹੜੇ ਸਟਾਫ ਆ ਉਹਨਾਂ ਨੂੰ ਉੱਥੋਂ ਬਾਹਰ ਜਿਹੜਾ ਉਹ ਕੱਢਿਆ ਤੇ ਫਿਰ ਕਲਾਸਰੂਮ ਦੇ ਵਿੱਚ ਉਹ ਫੋਰਸ ਦੇ ਨਾਲ ਉਹਨਾਂ ਨੇ ਐਂਟਰੀ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਨੇ ਜਿਹੜਾ ਆ ਹਰਜੋਤ ਸਿੰਘ ਜੀ ਗੋਲੀਆਂ ਉੱਥੇ ਉਹਨਾਂ ਨੂੰ ਚਲਾ ਦਿੱਤੀਆਂ। ਇਸ ਤੋਂ ਇਲਾਵਾ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਦੇਖੀ ਗਈ। US ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ ਪਤਾ ਨਹੀਂ ਵੀ ਉਹ ਵੀ ਉੱਥੇ ਜਿਹੜੇ ਉਹ ਪਹੁੰਚੇ ਸੀਗੇ। ਸੋ ਉਹ ਕਹਿੰਦੇ ਵੀ ਲਾ ਐਨਫੋਰਸਮੈਂਟ ਦੀ ਮਦਦ ਦੇ ਲਈ ਜਿਹੜੇ ਉਹ ਪਹੁੰਚੇ ਸੀਗੇ। ਕਹਿੰਦੇ ਵੀ ਇਸ ਗੋਲੀਕਾਂਡ ਦੇ ਵਿੱਚ ਇੱਕ ਬਾਰਡਰ ਪੈਟਰੋਲ ਏਜੰਟ ਆ ਉਸ ਦੇ ਵੀ ਜਿਹੜੀ ਉਹ ਗੋਲੀ ਲੱਗੀ ਤੇ ਉਹ ਥੋੜ੍ਹਾ ਜਿਹਾ ਉਸ 'ਤੇ ਸੱਟ ਜਿਹੜੀ ਉਹ ਵੱਜੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਇਸ ਦੀ ਜਾਣਕਾਰੀ ਆ ਉਹ ਦਿੱਤੀ ਹੈਗੀ ਆ। ਸੋ 911 ਕਾਲਸ ਜਿਹੜੀਆਂ ਉਹ ਗਈਆਂ, ਗਨ ਫਾਇਰ ਚੱਲ ਰਹੀ ਸੀ ਜਦ ਪੁਲਿਸ ਉੱਥੇ ਪਹੁੰਚੀ। 2 ਪੁਲਿਸ ਅਫਸਰਾਂ ਦੇ ਵੀ ਨਾਨ ਥ੍ਰੈਟਨਿੰਗ ਇੰਜਰੀਜ਼ ਜਿਹੜੀਆਂ ਉਹ ਲੱਗੀਆਂ, ਉਹ ਹਸਪਤਾਲ ਤੋਂ ਇਸ ਟਾਈਮ ਬਾਹਰ ਹੈਗੇ ਨੇ। ਸੋ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਹ ਸਾਰਾ ਕਾਂਡ ਇਹ ਵਾਪਰਿਆ। ਸੈਨ ਐਂਟੋਨੀਓ ਟੈਕਸਸ ਦੇ ਵਿੱਚ ਇੱਕ ਕਾਫੀ ਵੱਡਾ ਸ਼ਹਿਰ ਆ, ਉਸ ਤੋਂ 90 ਮੀਲ ਲਹਿੰਦੇ ਵਾਲੇ ਪਾਸੇ ਨੂੰ ਇਹ ਸ਼ਹਿਰ ਪੈਂਦਾ ਆ। US ਮੈਕਸੀਕੋ ਦੇ ਬਾਰਡਰ ਤੋਂ ਥੋੜ੍ਹਾ ਜਿਹਾ ਚੜ੍ਹਦੇ ਵਾਲੇ ਪਾਸੇ ਨੂੰ ਇਹ ਆ ਜਾਂਦਾ ਆ ਤੇ ਉਹ ਜਿਹੜਾ ਸੈਨ ਐਂਟੋਨੀਓ ਤੋਂ ਦੂਜੇ ਪਾਸੇ ਨੂੰ ਆ। ਸੋ ਇਹ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਇਹ 2nd to 4th ਗ੍ਰੇਡ ਦੇ ਜਿਹੜੇ ਸਕੂਲ ਸੀ, 535 ਨਿਆਣੇ ਇਸ ਸਕੂਲ ਈਅਰ ਦੇ ਵਿੱਚ ਪੜ੍ਹ ਰਹੇ ਸੀ। ਇਹਨਾਂ 'ਚੋਂ 90% ਜਿਹੜੇ ਸਟੂਡੈਂਟ ਆ ਉਹ ਹਿਸਪੈਨਿਕ ਆ। ਇੱਕ ਗਰੁੱਪ ਹੈਗਾ ਆ ਗਨ ਵਾਇਲੈਂਸ ਆਰਕਾਈਵ, ਉਹਨਾਂ ਨੇ ਜਿਹੜੀ ਵੀ ਮਾਸ ਸ਼ੂਟਿੰਗ ਹੁੰਦੀ ਆ ਉਸ ਨੂੰ ਉਹ ਲਿਖਦੇ ਨੇ, ਦਸਤਾਵੇਜ਼ ਉਹ ਕਰਦੇ ਨੇ ਤੇ ਹੁਣ ਤੱਕ ਕਹਿੰਦੇ ਆ ਵੀ 213 ਮਾਸ ਸ਼ੂਟਿੰਗਸ ਇਕੱਲੀਆਂ 2022 ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਸੋ ਮਾਸ ਸ਼ੂਟਿੰਗ ਨੂੰ ਡਿਫਾਈਨ ਕਹਿੰਦੇ ਉਹ ਕੀਤਾ ਜਾਂਦਾ ਆ ਜਿਹਦੇ ਵਿੱਚ 1 ਤੋਂ 4 ਉਹ ਮਾਸ ਸ਼ੂਟਿੰਗ ਮੰਨੀ ਜਾਂਦੀ ਜਿਹਦੇ ਵਿੱਚ 4 ਜਾਂ ਉਸ ਤੋਂ ਵੱਧ ਲੋਕ ਫੱਟੜ ਹੁੰਦੇ ਆ ਜਾਂ ਮਰ ਜਾਂਦੇ ਆ ਸ਼ੂਟਰ ਨੂੰ ਛੱਡ ਕੇ। ਸੋ K-12 ਸਕੂਲਸ ਦੇ ਵਿੱਚ 30ਵੀਂ ਸ਼ੂਟਿੰਗ ਜਿਹੜੀ ਉਹ ਦੇਖੀ ਗਈ ਆ। ਹਰਜੋਤ ਸਿੰਘ ਜੀ ਯਾਦ ਹੋਣਾ ਥੋੜ੍ਹੇ ਦਿਨ ਪਹਿਲਾਂ ਇੱਕ
ਆਪਾਂ ਹੀ ਖਬਰ ਜਿਹੜੀ ਉਹ ਦੱਸ ਰਹੇ ਸੀਗੇ ਵੀ ਇੱਕ ਹੋਰ ਜਗ੍ਹਾ ਦੇ ਉੱਤੇ, ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਸੀਗਾ ਸ਼ਾਇਦ, ਉਹ ਇੱਕ ਬੰਦੇ ਨੇ ਨਿਆਣਿਆਂ ਦੇ ਉੱਤੇ ਉਹ ਚੜਾ ਦਿੱਤੀ ਸੀਗੀ ਕਾਰ, ਜਿਹੜੀ ਉਹ ਚੜਾਈ ਸੀ ਉਸਨੇ ਧੱਕੇ ਦੇ ਨਾਲ ਅੰਦਰ ਜਾ ਕੇ ਕਹਿੰਦਾ ਸੀਗਾ ਵੀ ਮੈਂ ਰੈਸਟਰੂਮ ਯੂਜ਼ ਕਰਨਾ, ਉਹਨੂੰ ਜਾਣ ਨਹੀਂ ਦਿੱਤਾ, ਤੇ ਜਾਂਦੇ ਜਾਂਦੇ ਉਸਨੇ ਨਿਆਣਿਆਂ ਦੇ ਉੱਤੇ ਜਿਹੜੀ ਕਾਰ ਜਿਹੜੀ ਉਹ ਚੜਾਈ, ਜਿਸ ਦੇ ਵਿੱਚ 3-4 ਨਿਆਣੇ ਜਿਹੜੇ ਆ ਉਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ। ਵੀ ਸ਼ੁਕਰ ਆ ਵੀ ਉੱਥੇ ਜਿਹੜੇ ਬੱਚਿਆਂ ਨੂੰ ਹੋਰ ਜ਼ਿਆਦਾ ਗੰਭੀਰ ਸੱਟਾਂ ਜਾਂ ਮੌਤ ਵਾਲੀ ਗੱਲ ਜਿਹੜੀ ਉਹ ਨਹੀਂ ਵਾਪਰੀ। ਸੋ ਇਹ ਬਹੁਤ ਸਥਿਤੀ ਇਸ ਟਾਈਮ ਬਣੀ ਪਈ ਆ, ਲੋਕਾਂ ਦਾ ਦਿਮਾਗ ਬੇੜਾ ਗਰਕ ਜਿਹੜਾ ਇਸ ਟਾਈਮ ਹੋਇਆ ਪਿਆ ਆ, ਕੋਈ ਹੈ ਹੀ ਨਹੀਂ ਵੀ ਕੀ ਜਿਹੜਾ ਇਹ ਕੁਛ ਚੱਲ ਰਿਹਾ ਆ। ਫੈਮਿਲੀ ਸੋਸ਼ਲੀ ਜਿਹੜਾ ਉਹ ਇਸ ਟਾਈਮ ਬ੍ਰੋਕਨ ਸਿਸਟਮ ਦੇ ਵਿੱਚ ਇੱਦਾਂ ਦੇ ਜਿਹੜੇ ਹਥਿਆਰੇ ਉਹ ਪਨਪ ਰਹੇ ਨੇ, ਤੇ ਪ੍ਰੋਬਲਮ ਜਿਹੜੀ ਇਸ ਦੇ ਵਿੱਚ ਜਿਹੜੇ ਸਾਰੇ ਜਾਣੇ ਇਸ ਟਾਈਮ ਰੌਲਾ ਪਾਉਂਦੇ ਵੀ ਇੱਦਾਂ ਦੇ ਜਿਹੜੇ ਸ਼ਦਾਈ ਬੰਦਿਆਂ ਦੇ ਕੋਲ ਹਥਿਆਰ ਜਦੋਂ ਆ ਜਾਂਦੇ ਆ, ਤੇ ਫਿਰ ਅਜਿਹੀਆਂ ਘਟਨਾਵਾਂ ਨੂੰ, ਅਜਿਹੀਆਂ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦਿੰਦੇ ਆ, ਜੋ ਕਿ ਇਸ ਟਾਈਮ ਘਾਤਕ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਹੁਣ ਰੌਬ ਐਲੀਮੈਂਟਰੀ ਸਕੂਲ ਵਾਲਿਆਂ ਨੇ ਇੱਕ ਡੋਨੇਸ਼ਨ ਅਕਾਊਂਟ, ਮੈਮੋਰੀਅਲ ਫੰਡ ਜਿਹੜਾ ਆ ਇਹਨਾਂ ਸਾਰੇ ਵਿਕਟਮਸ, ਪੀੜਤ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਆ। ਜੀ, ਸੋ ਬਿਲਕੁਲ ਹੁਣ ਤੱਕ 39 ਦੇ ਕਰੀਬ ਸ਼ੂਟਿੰਗਸ USA ਦੇ ਵਿੱਚ K through 12 ਜਿਹੜੇ ਸਕੂਲ ਆ, ਕਾਲਜਸ ਤੇ ਯੂਨੀਵਰਸਿਟੀਜ਼ ਹੈਗੀਆਂ ਆ, ਉਹਨਾਂ ਦੇ ਵਿੱਚ ਹੋ ਚੁੱਕੀਆਂ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਸੋ ਇਸ ਘਟਨਾ ਵੱਲ ਦੇਖਦੇ ਹੋਏ ਬਹੁਤ ਦੁਨੀਆ ਦਾ ਹਰ ਇੱਕ ਬੰਦਾ ਜਿਹੜਾ ਆ ਉਹ ਦੁਖੀ ਮਹਿਸੂਸ ਕਰ ਰਿਹਾ ਹੈਗਾ। ਗੋਲਡਨ ਸਟੇਟ ਵਾਰੀਅਰਸ ਦੇ ਡੈਮੀਅਨ ਲੀ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੱਸਿਆ ਵੀ, ਕਹਿੰਦੇ ਵੀ ਬੇਬੀ ਫਾਰਮੂਲਾ ਲੈਣਾ ਔਖਾ ਆ, ਗਨ ਖਰੀਦਣੀ ਸੌਖੀ ਆ। ਵੀ ਇਹ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਆਪਾਂ ਕਿਹੜੇ ਮੁਲਕ ਦੇ ਵਿੱਚ ਰਹਿ ਰਹੇ ਹੈਗੇ ਆ। ਇਸੇ ਤਰ੍ਹਾਂ ਕਰ ਜਿਹੜੇ ਹੈਗੇ ਆ ਗੋਲਡਨ ਸਟੇਟ ਦੇ ਸਟੀਵ ਕਰੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ 50 ਸੈਨੇਟਰ ਵਾਸ਼ਿੰਗਟਨ 'ਚ, ਉਹ ਸਾਨੂੰ ਇੱਕ ਤਰ੍ਹਾਂ ਨਾਲ ਹੋਸਟੇਜ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਹੈਗਾ ਆ, ਵੀ ਬੈਕਗਰਾਊਂਡ ਚੈੱਕ ਦੇ ਉੱਤੇ ਕਿਉਂ ਨਹੀਂ ਆਪਾਂ ਐਕਟ ਕਰ ਸਕਦੇ। ਮੈਥਿਊ ਮੈਕਨੋਗੇ, ਜਿਹੜੇ ਐਕਟਰ ਆ ਜਿਨ੍ਹਾਂ ਦਾ ਜਨਮ ਉਸੇ ਹੀ ਟਾਊਨ ਦੇ ਵਿੱਚ ਹੋਇਆ ਸੀ, ਵਾਲਡੇ ਦੇ ਵਿੱਚ, ਉਹਨਾਂ ਨੇ ਕਿਹਾ ਵੀ ਬਹੁਤ ਹੀ ਮਾੜੀ ਜਿਹੜੀ ਘਟਨਾ ਵਾਪਰੀ ਹੈਗੀ ਆ। ਇੱਕ ਵਾਰੀ ਫਿਰ ਇਹ ਪ੍ਰੂਵ ਹੋਇਆ ਵੀ ਅਸੀਂ ਬੁਰੀ ਤਰ੍ਹਾਂ ਫੇਲ ਹੋਏ ਹੈਗੇ ਆ ਉਹਨਾਂ ਰਾਈਟਸ ਦੇ ਲਈ ਜਿਹੜੇ ਸਾਨੂੰ ਫਰੀडम ਗ੍ਰਾਂਟ ਕਰਦੀ ਹੈਗੀ ਆ, ਵੀ ਆਪਾਂ ਬੱਚਿਆਂ ਨੂੰ ਵੀ ਨਹੀਂ ਬਚਾ ਸਕੇ। ਆਰਚ ਬਿਸ਼ਪ ਆਫ ਸੈਨ ਐਂਟੋਨੀਓ, ਉਹਨਾਂ ਨੇ ਵੀ ਕਿਹਾ ਵੀ ਜਿਹੜੀ ਮਾਸ ਸ਼ੂਟਿੰਗ ਆ ਉਸ ਨੂੰ ਨਿਊ ਨਾਰਮਲ ਨਹੀਂ ਕਿਹਾ ਜਾ ਸਕਦਾ। ਵੀ ਹਰ ਰੋਜ਼ ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਆ। ਜਿਸ ਰਾਮੋਸ ਨੇ 18 ਸਾਲਾਂ ਦੇ ਨੇ ਗੋਲੀਆਂ ਚਲਾਈਆਂ ਸੀਆਂ, ਉਹਦੇ ਕਲਾਸਮੇਟਸ ਨੇ ਕਿਹਾ ਵੀ ਬਿਲਕੁਲ ਅਸੀਂ 3 ਦਿਨ ਪਹਿਲਾਂ ਇੰਸਟਾਗ੍ਰਾਮ ਦੇ ਉੱਤੇ ਪਿਕਚਰਸ, ਜਿਹੜੀਆਂ ਗਨਸ ਉਸਨੇ ਖਰੀਦੀਆਂ ਆਪਣੇ ਜਨਮ ਦਿਨ ਤੇ, ਉਹਦੀਆਂ ਉਸਨੇ 3 ਦਿਨ ਪਹਿਲਾਂ ਪਿਕਚਰਸ ਪਾਈਆਂ ਸੀਆਂ ਤੇ ਉਹ ਅਸੀਂ ਦੇਖੀਆਂ ਹੈਗੀਆਂ। ਸੋ ਆਈ ਡੋਨਟ ਨੋ ਕਿਉਂ ਨਹੀਂ ਉਹਨਾਂ ਨੇ ਪੁਲਿਸ ਨੂੰ ਨਹੀਂ ਇਨਫੋਰਮ ਕੀਤਾ, ਜਾਂ ਹੁਣ ਇਹ ਲੀਗਲੀ ਖਰੀਦੀਆਂ, ਕਿਸ ਤਰ੍ਹਾਂ ਕੀਤੀਆਂ। ਪਰ 18 ਸਾਲਾਂ ਦੇ ਨੂੰ ਹੁਣ ਤੁਸੀਂ ਦੇਖ ਲਓ ਵੀ ਕਿੰਨੀ ਕੁ ਅਕਲ ਹੋ ਸਕਦੀ ਹੈਗੀ ਆ ਜਿਸ ਨੇ ਇਹ ਜਿਹੜਾ ਕੰਮ ਕੀਤਾ ਹੈਗਾ ਆ। ਤੇ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ, ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਕਹਿੰਦੇ ਵੀ ਗਨ ਲੌਬੀ ਦੇ ਅਗੇਂਸਟ ਸਾਨੂੰ ਸਟੈਂਡ ਕਰਨਾ ਪੈਣਾ ਹੈ। ਮੈਕਸੀਕੋ ਦੇ ਕਾਉਂਸਲਰ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਹੈਗੇ ਆ, ਕਿਉਂਕਿ ਆਪਾਂ ਦੱਸ ਚੁੱਕੇ ਤੁਹਾਨੂੰ ਵੀ ਜਿਹੜਾ ਟਾਊਨ ਆ, ਮੈਜੋਰਿਟੀ ਦੇ ਵਿੱਚ ਇੱਥੇ ਦੀ ਪੋਪੂਲੇਸ਼ਨ ਸਪੈਨਿਸ਼ ਹੈਗੀ ਆ। 80 ਤੋਂ 85% ਲੋਕ ਸਪੈਨਿਸ਼ ਉਸ ਟਾਊਨ ਦੇ ਵਿੱਚ ਰਹਿੰਦੇ ਹੈਗੇ। ਜੀ ਬਿਲਕੁਲ। ਸੋ ਦੱਸ ਦਈਏ ਵੀ ਗੋਲਡਨ ਸਟੇਟ ਦੇ ਜਿਹੜੇ ਕੋਚ ਸੀਗੇ ਸਟੀਵ ਕਰ, ਉਹਨਾਂ ਨੇ ਉਹ ਜਿਹੜਾ ਉਹ ਦਿੱਤਾ ਸੀ, ਮੈਚ ਚੱਲ ਰਿਹਾ ਸੀ, ਮੈਚ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਹੁਣ ਕੋਈ ਬਾਸਕਟਬਾਲ ਦੀ ਗੱਲ ਨਹੀਂ ਕਰਨੀ। 400 ਮੀਲ ਦੂਰ ਜਿੱਥੋਂ ਖੇਡ ਰਹੇ ਸੀ ਉੱਥੇ ਇਹ ਗੋਲੀकांड ਵਾਪਰਿਆ। ਬਹੁਤ ਜ਼ਿਆਦਾ ਗੁੱਸੇ 'ਚ ਤੇ ਇਮੋਸ਼ਨਲ ਜਿਹੜੇ ਆ ਉਹ ਹੋ ਕੇ ਉਹ ਬੋਲੇ, ਤੇ ਅਖੀਰ ਦੇ ਵਿੱਚ ਗੁੱਸੇ 'ਚ ਉੱਥੋਂ ਛੱਡ ਕੇ ਚਲੇ ਗਏ ਵੀ ਭਾਈ ਇਹਨਾਂ ਨੂੰ ਕੋਈ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ, ਵੀ ਕੁਛ ਇੱਦਾਂ ਦੇ ਕਾਨੂੰਨ ਜਿਹੜੇ ਉਹ ਹੋਣੇ ਚਾਹੀਦੇ ਆ। ਯੂਨੀਵਰਸਲ ਬੈਕਗਰਾਊਂਡ ਚੈੱਕ ਦੇ ਤਹਿਤ ਉਸ ਦਾ ਵਿਰੋਧ ਰਿਪਬਲਿਕਨਸ ਇਸ ਲਈ ਜਿਹੜਾ ਉਹ ਕਹਿੰਦੇ ਆ ਵੀ ਕਰਦੇ ਆ ਵੀ ਟਾਈਮ ਬਹੁਤ ਲੱਗਦਾ ਆ, ਵੀ ਜ਼ਿਆਦਾ ਟਾਈਮ ਲੱਗੂਗਾ ਚੈੱਕ ਕਰਨ ਨੂੰ, ਤੇ ਜੇ ਕਿਸੇ ਨੂੰ ਜ਼ਰੂਰਤ ਆ ਤੇ ਉਸ ਨੂੰ ਮਿਲਣ ਦੇ ਵਿੱਚ ਜਿਹੜੀ ਉਹ ਦੇਰੀ ਹੋ ਜਾਂਦੀ ਆ।
ਦੂਜੇ ਪਾਸੇ ਡੈਮੋਕ੍ਰੇਟਸ ਇਸ ਦੇ ਬਾਰੇ ਇਹ ਕਹਿੰਦੇ ਆ ਵੀ ਹਾਂ, ਜੇ ਬੰਦੇ ਨੂੰ ਗੁੱਸਾ ਚੜਿਆ ਹੋਵੇ ਤੇ ਇੰਨੀ ਦੇਰ ਨੂੰ ਬੈਕਗਰਾਉਂਡ ਚੈੱਕ ਦੇ ਦੌਰਾਨ ਜਿਹੜਾ ਆ ਉਹ ਬੰਦਾ ਸ਼ਾਂਤ ਜਿਹੜਾ ਉਹ ਹੋ ਸਕਦਾ ਤੇ ਇਦਾਂ ਦੀ ਚੀਜ਼ ਸ਼ਾਇਦ ਜਿਹੜੀ ਉਹ ਨਾ ਵਾਪਰੇ। ਸੋ ਇਹ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਜਿੰਨੇ ਵੀ ਗਨ ਓਨਰਸ ਆ, ਲਾ ਅਬਾਈਡਿੰਗ ਗਨ ਓਨਰਸ ਆ, ਉਹਨਾਂ ਨੂੰ ਵੀ ਇਹ ਸਾਰਾ ਸਖਤੇ ਦੇ ਵਿੱਚ ਪਾ ਦਿੰਦਾ ਆ। ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਇਸ ਚੀਜ਼ ਦੀ ਹਾਮੀ ਭਰਦਾ, ਸ਼ਾਦੀ ਭਰਦਾ ਵੀ ਭਾਈ ਇਦਾਂ ਦੀ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ ਆ। ਸਾਰੇ ਜਾਣੇ ਇਸੇ ਚੀਜ਼ ਨੂੰ ਤਰਜੀਹ ਜਿਹੜੀ ਉਹ ਦਿੰਦੇ ਆ ਵੀ ਭਾਈ ਬਿਫੋਰ ਯੂ ਬਾਏ ਗਨ ਤੁਹਾਨੂੰ ਇਸ ਦੇ ਹਰ ਇੱਕ ਚੀਜ਼ ਦਾ ਪ੍ਰੋ ਐਂਡ ਕੌਨਸ ਦਾ ਪਤਾ ਹੋਣਾ ਚਾਹੀਦਾ ਆ, ਕਿੱਦਾਂ ਇਸ ਨੂੰ ਸੇਫਲੀ ਯੂਜ਼ ਕਰਨਾ ਆ, ਸੇਫਟੀ ਕਲਾਸਾਂ ਲੈ ਕੇ ਉਹ ਸਾਰਾ ਚੀਜ਼ ਕਰੋ। ਪਰ ਰੀਜ਼ਨ ਇਹਦੇ ਵਿੱਚ ਇਹ ਆਉਂਦਾ ਵੀ ਸਾਰੇ ਜਾਣੇ ਸਟੇਬਲ ਮਾਈਂਡ ਵਾਲੇ ਨਹੀਂ ਹੈਗੇ। ਕਈ ਦੇਖੋ ਦੇਖੀ, ਕੋਈ ਟਿਕਟੋਕ ਤੇ ਵੀਡੀਓ ਬਣਾਉਣ ਨੂੰ, ਕਈ ਕੁਛ ਕਰਨ ਦੇ ਲਈ, ਕੋਈ ਸ਼ੋਸ਼ੇਬਾਜ਼ੀ ਨੂੰ, ਕੋਈ ਫੁਕਰੇਪੰਤੀ ਨੂੰ ਇਦਾਂ ਦੀਆਂ ਚੀਜ਼ਾਂ ਲੈ ਦਿੰਦੇ। ਕਿੰਨੀ ਵਾਰੀ ਆਪਾਂ ਨੂੰ ਇਹ ਖਬਰਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਵੀ ਜਿਹਨੇ ਗਨ ਲਈ ਸੀਗੀ ਉਹਨੂੰ ਪਤਾ ਹੀ ਨਹੀਂ ਸੀ ਕਿੱਦਾਂ ਸਾਂਭਣੀ ਗਾ, ਨਿਆਣਿਆਂ ਦੇ ਹੱਥ ਲੱਗ ਗਈ ਤਾਂ ਉਹਦੇ ਕਰਕੇ ਉਹ ਕਾਂਡ ਜਿਹੜਾ ਵਾਪਰਿਆ। ਸੋ ਇਦਾਂ ਦੀ ਅਕਲ ਜਿਹੜੀ ਆ ਲੈਣ ਤੋਂ ਪਹਿਲਾਂ, ਗਨ ਖਰੀਦਣ ਤੋਂ ਪਹਿਲਾਂ, ਦੇਖੋ ਜੇ ਆਪਣਾ ਅਧਿਕਾਰ ਆ, ਇੱਥੇ ਰਾਈਟ ਟੂ ਬੇਅਰ ਆਰਮਸ ਆਪਣੇ ਸੈਕਿੰਡ ਅਮੈਂਡਮੈਂਟ ਦੇ ਵਿੱਚ ਹੈਗਾ ਆ, ਉਹ ਹੈਗਾ ਆ। ਸੋ ਉਹ ਜੇ ਤੁਹਾਨੂੰ ਉਸ ਦੀ ਚੀਜ਼ ਹੈਗੀ ਆ ਤੇ ਤੁਹਾਨੂੰ ਉਹ ਚੈੱਕ ਹੋਣਾ ਚਾਹੀਦਾ। ਹੁਣ ਗੱਡੀ ਲੈਂਦੇ ਆ, ਗੱਡੀ ਤੁਸੀਂ ਚਲਾਉਂਦੇ ਆ ਤੇ 18 ਸਾਲ ਤੋਂ ਉੱਤੇ ਅਗਲੇ ਤੁਹਾਡਾ ਡਰਾਈਵਿੰਗ ਟੈਸਟ ਲੈ ਕੇ ਲਾਇਸੈਂਸ ਬਣਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਉਹ ਚਲਾਉਣ ਦਿੱਤੀ ਜਾਂਦੀ ਹੈ। ਸੋ ਕੁਛ ਨਾ ਕੁਛ ਇਦਾਂ ਦਾ ਸਿਸਟਮ ਇਹਦੇ ਵਿੱਚ ਆਉਣ ਦੀ ਹੈਗੀ ਆ, ਗੁੰਜਾਇਸ਼ ਇਸ ਦੇ ਵਿੱਚ ਜ਼ਰੂਰ ਹੈਗੀ ਆ ਵੀ ਉਹ ਜਿਹੇ ਸ਼ਦਾਈ ਬੰਦਿਆਂ ਦੇ ਕੋਲ ਨਾ ਜਾਵੇ ਜਿਹੜੇ ਆਪਣੇ ਲਈ ਤੇ ਦੂਜਿਆਂ ਦੇ ਲਈ ਜਿਹੜਾ ਖਾਸ ਕਰਕੇ ਖਤਰਾ ਜਿਹੜਾ ਉਹ ਬਣਦੇ ਨੇ। ਸੋ ਅਜੇ ਬਹੁਤ ਸਾਰੀਆਂ ਪੈਨਲਟੀਜ਼, ਬਹੁਤ ਸਾਰੀਆਂ ਜਿਹੜੀਆਂ ਰੋਕਾਂ ਹੈਗੀਆਂ ਵੀ ਕੌਣ ਗਨ ਖਰੀਦ ਸਕਦਾ ਹੈ, ਕੌਣ ਨਹੀਂ ਖਰੀਦ ਸਕਦਾ। ਪਰ ਉਸ ਦੇ ਬਾਵਜੂਦ ਥੀਸ ਪੀਪਲ ਫਾਲ ਬਿਟਵੀਨ ਦਾ ਕ੍ਰੈਕਸ ਤੇ ਇਹਨਾਂ ਦੇ ਕੋਲ ਇਦਾਂ ਦੀਆਂ ਗਨਸ ਜਿਹੜੀਆਂ ਉਹ ਪਹੁੰਚਦੀਆਂ ਨੇ ਤੇ ਉਹਦੇ ਕਰਕੇ ਫਿਰ ਸਾਰਿਆਂ ਨੂੰ ਹੀ ਜਿਹੜਾ ਸਖਤੇ ਦੇ ਵਿੱਚ ਲਿਆ ਜਾਂਦਾ ਹੈ। ਸਾਰਿਆਂ ਨੂੰ ਇੱਕੋ ਹੀ ਰੱਸੇ ਜਿਹੜਾ ਉਹ ਬੰਨ ਲਿਆ ਜਾਂਦਾ ਹੈ, ਕਿਉਂਕਿ ਨਾਲ ਦੇ ਨਾਲ ਲੋਕਾਂ ਨੂੰ ਉਹ ਵੀ ਦੇਖਣ ਦੀ ਜ਼ਰੂਰਤ ਹੈ। ਬਹੁਤ ਵਾਰੀ ਜਿਹੜੇ ਕਈ ਥਾਵਾਂ ਦੇ ਉੱਤੇ ਗਨ ਦੇ ਕਰਕੇ ਲੋਕਾਂ ਦੀ ਜਾਨ ਬਚਦੀ ਵੀ ਆ, ਉਹ ਆਪਣੇ ਬਿਜ਼ਨੈਸਿਸ ਨੂੰ ਵੀ ਜਿਹੜਾ ਉਹ ਬਚਾ ਲੈਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ। ਹੁਣ ਜੇ ਤੁਸੀਂ ਕਹੋ ਨਾ ਵੀ 100% ਇੱਥੇ ਬੈਨ ਹੋ ਜਾਊਗਾ, ਉਹ ਕਰ ਦੋਗੇ, ਉਹ ਚੀਜ਼ ਤਾਂ ਨਹੀਂ ਜਿਹੜੀ ਇਹ ਹੋਣ ਵਾਲੀ, ਕਿਉਂਕਿ ਆਪਣੇ ਅਧਿਕਾਰਾਂ ਦੇ ਵਿੱਚ ਆ। ਪਰ ਜਦੋਂ ਕੱਲ ਸਟੀਵਨ ਕਰ ਬੋਲ ਰਹੇ ਸੀ, ਉਹ ਕਹਿੰਦੇ ਸੀ ਵੀ 90% ਅਮੈਰੀਕਨਸ ਇਹ ਮੰਨਦੇ ਨੇ ਵੀ ਜਿਹੜਾ ਯੂਨੀਵਰਸਲ ਬੈਕਗਰਾਉਂਡ ਚੈੱਕ ਹੋਣਾ ਚਾਹੀਦਾ ਆ। ਤੇ ਉਸੇ ਦੌਰਾਨ ਹੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ 50 ਸੈਨੇਟਰਸ ਆ ਉਹਨਾਂ ਨੇ ਸਾਰੇ ਮੁਲਕ ਨੂੰ ਇੱਕ ਹਿਸਾਬ ਦੇ ਨਾਲ ਅਗਵਾ ਕਰਕੇ ਰੱਖਿਆ ਹੈਗਾ ਆ ਵੀ ਉਹ ਇਸ ਬਿੱਲ ਨੂੰ, ਬੈਕਗਰਾਉਂਡ ਚੈੱਕ ਸਿਸਟਮ ਨੂੰ ਅੱਗੇ ਜਿਹੜਾ ਆ ਉਹ ਨਹੀਂ ਲਿਆਉਣ ਦੇਣਾ ਚਾਹੁੰਦੇ। ਸੋ ਇਨਸਟੈਂਟ ਬੈਕਗਰਾਉਂਡ ਚੈੱਕ ਸਿਸਟਮ ਗਨ ਬਾਇਰਸ ਨੂੰ ਫਲੈਗ ਕਰ ਸਕਦਾ ਆ, ਵੇਟਿੰਗ ਪੀਰੀਅਡ ਆ, ਹੋਰ ਕਈ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਆ। ਸੋ ਦੇਖੋ ਕੀ ਬਣਦਾ ਆ। ਪਰ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ, ਗੱਲਾਂ ਹੋਣੀਆਂ, ਗੱਲਾਂ ਹੋਣ ਤੋਂ ਬਾਅਦ ਦੇ ਵਿੱਚ ਫਿਰ ਅਗਲੀ ਮਾਸ ਸ਼ੂਟਿੰਗ ਦੇ ਇੰਤਜ਼ਾਰ 'ਚ ਆਪਾਂ ਬੈਠੇ ਰਹਿਣਾ ਜੀ। ਅਗਲੀ ਖਬਰ ਵੱਲ ਚਲੀਏ। ਸੈਨੋਜ਼ੇ ਤੋਂ ਖਬਰ ਆ ਰਹੀ ਹੈ, ਆਪਣੇ ਸਾਡੇ ਜਿਹੜਾ ਲੋਕਲ ਸ਼ਹਿਰ ਆ ਸੈਨੋਜ਼ੇ ਦੀ ਪੁਲਿਸ ਨੇ ਕਿਹਾ ਵੀ ਅਸੀਂ ਇੱਕ ਮਾਸ ਸ਼ੂਟਿੰਗ ਨੂੰ ਬਚਾ ਲਿਆ ਹੋਣ ਤੋਂ। ਇੱਕ ਮੋਰਗਨ ਹਿੱਲ ਦੇ 43 ਸਾਲਾਂ ਦੇ ਬੰਦੇ ਬਰਾਇਨ ਵੈਲਸਕੁਇਜ਼ ਨੂੰ ਅਰੈਸਟ ਕੀਤਾ ਗਿਆ ਹੈ, ਜਿਹਦੇ ਕੋਲ 9 ਦੇ ਕਰੀਬ ਗਨਸ ਵੀ ਫੜੀਆਂ ਗਈਆਂ ਆ। ਬਾਹਲੀਆਂ ਹਾਈ ਪਾਵਰ ਗਨ ਸੀਗੀਆਂ। ਕਹਿੰਦੇ ਵੀ ਇਹ ਬੰਦਾ ਸਾਈਬਰ ਸਟਾਕਿੰਗ ਕਰਦਾ ਸੀ ਆਪਣੇ ਕੋਵਰਕਰਸ ਦੀ। ਇਸ ਨੂੰ ਜਨਵਰੀ ਦੇ ਵਿੱਚ ਆਪਣੇ ਕੰਮ ਤੋਂ ਕੱਢ ਦਿੱਤਾ ਗਿਆ ਸੀ। ਕੰਸਟਰਕਸ਼ਨ ਦੀ ਜੌਬ ਕਰਦਾ ਸੀ ਤੇ ਉੱਥੇ ਵੀ ਇਹ ਇਦਾਂ ਦੇ ਕਹਿੰਦੇ ਵੀ ਜਿਹੜੇ ਕਮੈਂਟ ਕਰਦਾ ਰਹਿੰਦਾ ਸੀ ਤੇ ਉਸ ਨੂੰ ਫਾਇਰ ਕੀਤਾ ਗਿਆ ਸੀ। ਤੇ ਜਿਹੜੇ ਉਹਦੇ ਨਾਲ ਦੇ ਕੋਵਰਕਰ ਸੀਗੇ ਉਹਨਾਂ ਨੂੰ ਉਹ ਸਟਾਕ ਕਰਦਾ ਸੀ, ਬਲਕਿ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੀਆਂ ਵਾਈਫਸ ਨੂੰ। ਤੇ ਇਹ ਵੀ ਕਹਿੰਦਾ ਸੀ ਵੀ ਕਿੱਥੇ ਤੁਸੀਂ ਕੀ ਕੰਮ ਕਰ ਰਹੇ ਆ, ਕਿੱਥੇ ਤੁਹਾਡੇ ਪਰਿਵਾਰ ਆ, ਕਿਹੜੀ ਕਾਰ ਦੇ ਵਿੱਚ ਜਾ ਰਹੇ ਆ, ਵੀ ਮੈਂ ਇੱਕ ਦਿਨ ਜ਼ਰੂਰ ਬਦਲਾ ਲਊਂਗਾ। ਸੋ ਉਸ ਨੂੰ ਸੈਨੋਜ਼ੇ ਦੀ ਪੁਲਿਸ ਨੇ ਕੱਲ ਅਰੈਸਟ ਕੀਤਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ, ਸੈਨੋਜ਼ੇ ਦੇ ਵਿੱਚ ਪਿਛਲੇ ਸਾਲ ਐਗਜ਼ੈਕਟਲੀ 1 ਸਾਲ ਪਹਿਲਾਂ ਮਈ 26 ਨੂੰ ਇੱਕ ਸੈਮ ਕਸੀਡੀ 57 ਸਾਲਾਂ ਦਾ ਕਰੇਜ਼ੀ ਬੰਦਾ ਸੀ, ਜਿਸ ਨੇ ਗੋਲੀਆਂ ਚਲਾ ਕੇ 10 ਜਣਿਆਂ ਨੂੰ ਮਾਰ ਦਿੱਤਾ ਸੀ। BTA ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦਾ ਯਾਰਡ ਸੀਗਾ, ਜਿਹਦੇ ਵਿੱਚ ਇੱਕ ਆਪਣਾ ਪੰਜਾਬੀ ਨੌਜਵਾਨ ਤੇਜਪਾਲ ਸਿੰਘ ਉਹ ਵੀ ਚੜ੍ਹਾਈ ਕਰ ਗਿਆ ਸੀ। ਜਦੋਂ ਉਹ
ਬਹੁਤ ਸਾਰੇ ਲੋਕਾਂ ਨੂੰ ਬਚਾ ਰਿਹਾ ਸੀ। ਉਹਦੀ ਜਿਹੜੀ ਬਹਾਦਰੀ ਵੀ ਸੀ। ਸੋ ਐਗਜ਼ੈਕਟਲੀ 1 ਸਾਲ ਪਹਿਲਾਂ ਮਾਸ ਸ਼ੂਟਿੰਗ ਸੈਨ ਫਰਾਂਸਿਸਕੋ ਸੈਨ ਹੋਜ਼ੇ ਬੇ ਏਰੀਏ 'ਚ ਹੋਈ ਸੀ ਤੇ ਅਗਲੀ ਮਾਸ ਸ਼ੂਟਿੰਗ ਨੂੰ ਬਚਾਉਣ ਦੇ ਵਿੱਚ ਸੈਨ ਹੋਜ਼ੇ ਦੇ ਜੋ ਪੁਲਿਸ ਚੀਫ ਹੈਗੇ ਮਾਟਾ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਾਮਯਾਬ ਹੋਏ ਹਾਂ ਵੀ ਜੇ ਇਸ ਬੰਦੇ ਨੂੰ ਨਾ ਅਰੈਸਟ ਕਰਦੇ ਤਾਂ ਇਸ ਨੇ ਇਦਾਂ ਦੀ ਵਾਰਦਾਤ ਜਿਹੜੀ ਆ ਉਹ ਕਰ ਦੇਣੀ ਸੀ। ਜੀ। ਰਾਸ਼ਟਰਪਤੀ ਬਾਈਡਨ ਕੱਲ ਬੋਲੇ, ਕਹਿੰਦੇ ਵੀ ਜਿਹੜੇ ਕਾਮਨ ਸੈਂਸ ਗਨ ਲਾਜ਼ ਆ, ਕਹਿੰਦੇ ਵੀ ਮੈਂ ਮੰਨਦਾ ਆ ਵੀ ਉਹ ਹਰ ਇੱਕ ਟ੍ਰੈਜਡੀ ਨੂੰ ਰੋਕ ਨਹੀਂ ਸਕਦੇ, ਉਹ ਪ੍ਰੀਵੈਂਟ ਨਹੀਂ ਕਰ ਸਕਦੇ ਹਰ ਇੱਕ ਟ੍ਰੈਜਡੀ ਨੂੰ, ਪਰ ਕਹਿੰਦੇ ਵੀ ਉਹ ਕੰਮ ਕਰਦੇ ਨੇ ਤੇ ਉਹਨਾਂ ਦਾ ਪੋਜ਼ਿਟਿਵ ਇੰਪੈਕਟ ਰਹਿੰਦਾ ਆ। ਉਹਨਾਂ ਨੇ ਉਦਾਹਰਨ ਦਿੱਤਾ ਵੀ ਕਹਿੰਦੇ ਜਦੋਂ ਅਸੌਲਟ ਵੈਪਨਸ ਬੈਨ ਨੂੰ ਉਸ ਲਾ ਨੂੰ ਪਾਸ ਕੀਤਾ ਸੀ, ਮਾਸ ਸ਼ੂਟਿੰਗਸ ਜਿਹੜੀਆਂ ਉਹ ਘਟੀਆਂ। ਜਦੋਂ ਹੀ ਲਾ ਐਕਸਪਾਇਰ ਹੋਇਆ ਉਸ ਤੋਂ ਬਾਅਦ ਦੇ ਵਿੱਚ ਮਾਸ ਸ਼ੂਟਿੰਗਸ 3 ਗੁਣਾ ਜਿਹੜੀਆਂ ਉਹ ਵੱਧ ਚੁੱਕੀਆਂ ਆ। ਇੱਕ ਜਿਹੜੇ ਡੈਮੋਕ੍ਰੇਟ ਸੈਨੇਟਰ ਹੈਗੇ ਨੇ ਡਿਕ ਡਰਬਨ, ਉਹ ਚੇਅਰਮੈਨ ਨੇ ਸੈਨੇਟ ਜੁਡੀਸ਼ਰੀ ਕਮੇਟੀ ਦੇ, ਉਹਨਾਂ ਨੇ ਜਿਹੜਾ ਕਿਹਾ ਵੀ ਉਹ ਆਪਣੇ ਡੈਮੋਕ੍ਰੇਟ ਕਲੀਗਸ ਦੇ ਨਾਲ ਗਨ ਵਾਇਲੈਂਸ ਇਨ ਅਮਰੀਕਾ ਦੇ ਉੱਤੇ ਹੀਅਰਿੰਗਸ ਆ ਉਹ ਸਕੈਜੂਲ ਕਰਨ ਜਾ ਰਹੇ ਆ, ਪਰ ਕਿਉਂਕਿ ਹੁਣ ਮੈਮੋਰੀਅਲ ਡੇ ਆ ਰਿਹਾ ਆ, ਉਸ ਦੀ ਰੀਸੈਸ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਉੱਤੇ ਕੁਛ ਨਾ ਕੁਛ ਹੋ ਸਕੇਗਾ। ਉਹਨਾਂ ਨੇ ਕਿਹਾ ਵੀ ਉਹ ਬਲੀਵ ਕਰਦੇ ਨੇ, ਉਹ ਮੰਨਦੇ ਨੇ ਵੀ ਜਿਹੜੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹ ਜਲਦ ਹੀ ਜਿਹੜੇ ਲੈਜਿਸਲੇਸ਼ਨ ਦੇ 2 ਹਿੱਸਿਆਂ ਦੇ ਉੱਤੇ ਇਸ ਕੈਲੰਡਰ ਦੇ ਵਿੱਚ ਵੋਟ ਪਵਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਨਗੇ। ਸੋ ਕਹਿੰਦੇ ਵੀ ਹੁਣ ਪਰ ਆਪਾਂ ਨੂੰ ਮੈਮੋਰੀਅਲ ਡੇ ਦੀ ਛੁੱਟੀ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਉੱਤੇ ਕੁਛ ਨਾ ਕੁਛ ਕਾਰਵਾਈ ਕੀਤੀ ਜਾ ਸਕੇਗੀ। ਸੋ ਇਹ ਰਾਈਟ ਨਾਓ ਦੇਖਿਆ ਗਿਆ। ਜਿਹੜੇ ਸੈਨੇਟਰ ਮਰਫੀ ਸੀ, ਉਹਨਾਂ ਨੇ ਕਿਹਾ ਵੀ ਮੈਂਟਲ ਇਲਨੈਸ ਦੀ BS ਜਿਹੜੀ ਆ ਉਹ ਨਾ ਕਰੋ, ਉਸ ਦਾ ਇਸ ਦੇ ਵਿੱਚ ਕੋਈ ਰੌਲਾ ਨਹੀਂ ਹੈਗਾ। ਕਹਿੰਦੇ ਵੀ ਅਮਰੀਕਾ ਹੀ ਇੱਕ ਅਜਿਹਾ ਮੁਲਕ ਆ ਜਿੱਥੇ ਵੈਪਨਸ ਆਫ ਮਾਸ ਡਿਸਟਰਕਸ਼ਨ ਦੇ ਉੱਤੇ ਲੋਕ ਆਪਣਾ ਹੱਥ ਜਿਹੜਾ ਆ ਉਹ ਪਾ ਸਕਦੇ ਨੇ। ਸੋ ਕੱਲ ਇਹ ਜਿਹੜੇ ਸੈਨੇਟ ਦੇ ਵਿੱਚ ਵੀ ਬੋਲ ਰਹੇ ਸੀ, ਬਾਅਦ 'ਚ ਇਹਨਾਂ ਨੇ ਵੱਖ-ਵੱਖ ਥਾਂ ਦੇ ਉੱਤੇ ਜਾ ਕੇ ਇੰਟਰਵਿਊਜ਼ ਦੇ ਦੌਰਾਨ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬੋਲੀਆਂ ਆ। ਵਾਈਟ ਹਾਊਸ ਕਹਿੰਦੇ ਵੀ ਰਾਸ਼ਟਰਪਤੀ ਬਾਈਡਨ ਦੇ ਟੈਕਸਸ ਦੇ ਇਸ ਦੌਰੇ ਦੀ ਤਿਆਰੀ ਕਰ ਰਹੇ ਆ, ਉੱਥੇ ਸ਼ਾਇਦ ਪੀੜਤ ਪਰਿਵਾਰਾਂ ਨੂੰ ਜਾ ਕੇ ਮਿਲਣਗੇ। ਉਧਰ ਰਾਸ਼ਟਰਪਤੀ ਬਾਈਡਨ ਦੇ ਇੱਕ ਨੋਮੀਨੀ ਹੈਗੇ ਨੇ ਜਿਹੜੇ ATF ਨੂੰ ਜਿਹੜਾ ਉਹ ਲੀਡ ਕਰਨਗੇ। ਸੋ ਸਟੀਵ ਡੈਟਲਬੈਕ, ਸੋ ਉਹ ਨੋਮੀਨੀ ਨੇ, ਅਜੇ ਜਿਹੜਾ ਆ ਉਹਨਾਂ ਨੂੰ ਅਪਰੂਵਲ ਜਿਹੜੀ ਉਹ ਨਹੀਂ ਮਿਲੀ। ਸੋ ਦੇਖਦੇ ਆ ਵੀ ਉਹਨਾਂ ਨੂੰ ਅਪਰੂਵਲ ਮਿਲ ਸਕੇਗੀ ਕਿ ਨਹੀਂ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ, ਕਈ ਕੁਛ ਜਿਹੜਾ ਉਹ ਨਾਲ ਦੇ ਨਾਲ ਪੈਰਲਲੀ ਜਿਹੜਾ ਉਹ ਚੱਲਦਾ ਜਾ ਰਿਹਾ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਇਹ ਬਹੁਤ ਹੀ ਹਾਈ ਪ੍ਰੋਫਾਈਲ ਜਿਹੜੀ ਇਹ ਟ੍ਰੈਜਡੀ ਵਾਪਰੀ ਆ ਰੌਬ ਐਲੀਮੈਂਟਰੀ ਸਕੂਲ ਯੂਵਾਲਡੇ ਟੈਕਸਸ ਦੇ ਵਿੱਚ, ਜਿੱਥੇ 19 ਵਿਦਿਆਰਥੀ ਜਿਨ੍ਹਾਂ ਦੀ ਕਈਆਂ ਦੀ ਉਮਰ 8 ਸਾਲ ਵੀ ਜਿਹੜੀ ਉਹ ਦੱਸੀ ਜਾਂਦੀ ਸੀ, 8, 10, 11, 12 ਸਾਲ ਦੇ ਜਿਹੜੇ ਬੱਚੇ ਤੇ 2 ਅਧਿਆਪਕਾਂ ਦੀ ਇਸ ਗੋਲੀ ਕਾਂਡ ਦੇ ਵਿੱਚ ਮੌਤ ਹੋ ਚੁੱਕੀ ਆ। ਜੀ, ਅਗਲੀ ਖਬਰ ਯੂਕੇ ਤੋਂ ਆ ਰਹੀ ਆ। ਯੂਕੇ ਦੇ ਪ੍ਰਾਈਮ ਮਿਨਿਸਟਰ ਪਿਛਲੇ ਦਿਨਾਂ 'ਚ ਮਾਫੀਆਂ ਮੰਗਦੇ ਰਹੇ ਆ ਕਿਉਂਕਿ ਉਹਨਾਂ ਦੀ ਸਟਾਫ ਪੈਂਡੇਮਿਕ ਦੇ ਦੌਰਾਨ ਲੋਕਾਂ ਨੂੰ ਤਾਂ ਘਰਾਂ 'ਚ ਉਹਨਾਂ ਨੇ ਹੋੜ ਕੇ ਰੱਖਿਆ, ਬੰਦ ਕਰਕੇ ਰੱਖਿਆ, ਪਰ ਆਪ ਪਾਰਟੀਆਂ ਕਰਦੇ ਰਹੇ। ਬਾਅਦ ਦੇ ਵਿੱਚ ਇਹ ਰੌਲਾ ਰੱਪਾ ਹੁਣ ਕਾਫੀ ਪਿਆ। ਜੂਨ 2020 ਦੇ ਵਿੱਚ ਬਰਥਡੇ ਦੀਆਂ ਪਾਰਟੀਜ਼ ਕਰਦੇ ਰਹੇ ਤੇ ਪ੍ਰਾਈਮ ਮਿਨਿਸਟਰ ਨੇ ਮਾਫੀ ਵੀ ਮੰਗੀ। ਹੁਣ ਇੱਕ ਹੋਰ ਵੀਡੀਓ ਵਾਇਰਲ ਆਈ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਇਹ ਪਾਰਟੀਆਂ ਹੋ ਰਹੀਆਂ ਸੀਆਂ, ਕੱਲੀ ਪਾਰਟੀ ਨਹੀਂ ਕਰਦੇ ਸੀ, ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਦਾ ਪੂਰਾ ਸਟਾਫ ਸ਼ਰਾਬ ਪੀ ਕੇ ਰੌਲਾ ਰੱਪਾ ਵੀ ਬਹੁਤ ਪਾਉਂਦਾ ਸੀ, ਲੜਾਈਆਂ ਵੀ ਕਰਦਾ ਸੀ ਤੇ ਜਿਹੜੇ ਉੱਥੇ ਵਿਚਾਰੇ ਸਫਾਈ ਦਾ ਕੰਮ ਕਰਦੇ ਆ ਕਰਮਚਾਰੀ ਜਾਂ ਸਿਕਿਉਰਿਟੀ ਦਾ ਕੰਮ ਕਰਦੇ ਆ, ਉਹਨਾਂ ਨੂੰ ਗਾਲਾਂ ਵੀ ਕੱਢਦੇ ਸੀ, ਉਹਨਾਂ ਦੇ ਨਾਲ ਮਿਸਬਿਹੇਵ ਵੀ ਕਰਦੇ ਸੀ। ਇਹ ਨਵੀਂ ਵੀਡੀਓ ਬਾਹਰ ਆਈ ਆ ਤੇ ਇਹ ਇੱਕ ਹੁਣ ਨਵੀਂ ਸਿਰਦਰਦੀ ਜਿਹੜੀ ਆ ਪ੍ਰਾਈਮ ਮਿਨਿਸਟਰ ਯੂਕੇ ਦੇ ਬੋਰਿਸ ਜੌਨਸਨ ਲਈ ਬਣਨ ਜਾ ਰਹੀ ਹੈਗੀ ਆ। ਜੀ ਬਿਲਕੁਲ। ਉਹ ਇਸ ਟਾਈਮ ਕਾਫੀ ਪਾਸਿਓਂ ਜਿਹੜੇ ਉਹ ਘਿਰਦੇ ਜਾ ਰਹੇ ਆ। ਰੂਸ ਨੂੰ ਸਬਕ ਸਿਖਾਉਣ ਦੇ ਲਈ ਐਨਰਜੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੰਮ ਉੱਥੇ ਉਹ ਮਹਿੰਗਾ ਹੁੰਦਾ ਜਾ ਰਿਹਾ ਆ। ਕਹਿੰਦੇ ਵੀ ਪਾਵਰ ਦਾ ਬਿੱਲ, ਐਨਰਜੀ ਦਾ ਬਿੱਲ $800 800 ਪਾਉਂਡ ਜਿਹੜਾ ਉੱਥੇ ਹੋਰ ਵੱਧ ਸਕਦਾ ਹੈਗਾ ਆ। ਸੋ ਉੱਥੋਂ ਦੇ ਜਿਹੜੇ ਮਿਨਿਸਟਰ ਆ, ਅਧਿਕਾਰੀ ਆ, ਉਹਨਾਂ ਨੇ ਲੋਕਾਂ ਨੂੰ ਇਹ ਝਟਕਾ ਜਿਹੜਾ ਆ ਉਹ ਦਿੱਤਾ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜਾ ਮਸਲਾ ਬਣਿਆ ਪਿਆ, ਹੁਣ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਆ,
ਅਸਤੀਫਾ ਦੇਣ ਤੋਂ ਤਾਂ ਇਸ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ, ਇੱਥੋਂ ਤੱਕ ਕਿ ਇਹਦੀ ਆਪਣੀ ਪਾਰਟੀ ਦੇ ਵਿੱਚੋਂ ਵੀ ਕੁਛ ਕੁ ਲੋਕ ਇਸ ਦਾ ਅਸਤੀਫਾ ਜਿਹੜਾ ਉਹ ਮੰਗ ਰਹੇ ਸੀ, ਪਰ ਹਾਲ ਦੀ ਘੜੀ ਉਹ ਗੱਲ ਬਣੀ ਨਹੀਂ। ਸੋ ਉਹ ਮੰਨਿਆ ਨਹੀਂ। ਤੇ ਆ ਹੁਣ ਜਿਹੜੀਆਂ ਤਸਵੀਰਾਂ ਆ ਗਈਆਂ, ਰੌਲਾ ਰੱਪਾ ਖਰੂਦ ਪਾਉਣ ਵਾਲੀਆਂ ਜਿਹੜੀਆਂ ਗੱਲਾਂ ਆ, ਉਸ ਦੇ ਨਾਲ ਇਸ ਦੇ ਉੱਤੇ ਦਬਾਅ ਜਿਹੜਾ ਹਰਜੋਤ ਸਿੰਘ ਜੀ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈਗਾ ਆ। ਦੇਖੋ ਹੋਰ ਕਿੰਨਾ ਕੁ ਚਿਰ ਇੰਨੇ ਜਿਹੜੇ ਸਕੈਂਡਲਸ ਆ ਉਸ ਨੂੰ ਸਰਵਾਈਵ ਕਰ ਸਕੇਗਾ। ਜੀ ਤੇ ਸੋ ਬਿਲਕੁਲ ਹੁਣ ਖਬਰਾਂ ਦਾ ਆਪਾਂ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਆਪਾਂ ਇੱਕ ਪੋਜ਼ਿਟਿਵ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਨੈਗੇਟਿਵ ਖਬਰਾਂ ਤਾਂ ਬਹੁਤ ਆ। ਆਪਣੀ ਪੰਜਾਬੀ ਕੁੜੀ ਬਲਜੀਤ ਕੌਰ ਉਹ ਪਹਿਲੀ ਇੰਡੀਅਨ ਵਿਮਨ ਬਣੀ ਆ ਜਿਸ ਨੇ ਮਾਊਂਟ ਐਵਰੈਸਟ ਦੀ ਜਿਹੜੀ ਸਭ ਤੋਂ ਉੱਚੀ ਚੋਟੀ ਆ ਉਸ ਨੂੰ ਜਿਹੜਾ ਪਾਰ ਕੀਤਾ ਹੈਗਾ। ਜੀ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। पंजाबी रेडियो USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
1300 AM. KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਇੱਕ ਬਹੁਤ ਹੀ ਵਧੀਆ ਪੋਜ਼ਿਟਿਵ ਖਬਰ ਆ ਰਹੀ ਹੈ। ਇੱਕ ਪੰਜਾਬੀ ਕੁੜੀ ਬਲਜੀਤ ਕੌਰ ਪਹਿਲੀ ਇੰਡੀਅਨ ਮਾਊਂਟੇਨੀਅਰ ਬਣੀ ਹੈਗੀ ਆ, ਜਿਸ ਨੇ 8000 ਮੀਟਰ ਦੀ ਪੀਕ ਜਿਹੜੀ ਆ ਮਾਊਂਟ ਐਵਰੈਸਟ ਦੇ ਉੱਤੇ ਉਸ ਨੂੰ ਪਾਰ ਕਰ ਲਿਆ ਹੈਗਾ। 4 ਮਾਊਂਟੇਨ ਪੀਕਸ ਉਸਨੇ ਪਹਿਲਾਂ ਇੱਕ ਮਾਊਂਟ ਐਵਰੈਸਟ ਮਈ 22 ਨੂੰ ਤੇ ਮਾਊਂਟ ਐਨਾਪੋਰਨਾ ਅਪ੍ਰੈਲ 28 ਨੂੰ ਤੇ ਮਾਊਂਟ ਕੈਂਚਨਜੰਗਾ ਮਈ 12 ਨੂੰ ਤੇ ਮਾਊਂਟ ਲੋਟਸੇ ਮਈ 23 ਨੂੰ ਜਿਹੜੀਆਂ ਪਾਰ ਕੀਤੀਆਂ ਸੀਗੀਆਂ। 27 ਸਾਲਾਂ ਦੀ ਬਲਜੀਤ ਕੌਰ ਹਿਮਾਚਲ ਪ੍ਰਦੇਸ਼ ਨੂੰ ਬਿਲੋਂਗ ਕਰਦੀ ਆ। ਛੋਟਾ ਜਿਹਾ ਉਹਦਾ ਪਿੰਡ ਹੈਗਾ ਪੰਜਰੌਲ, ਤਹਿਸੀਲ ਕੰਧਾ ਘਾਟ, ਹਿਮਾਚਲ ਦੇ ਸੋਲਨ ਡਿਸਟ੍ਰਿਕਟ ਦੇ ਵਿੱਚ ਹੈਗੀ ਆ। ਤੇ ਉਸਦੀ ਮਾਤਾ ਕਹਿੰਦੀ ਆ ਵੀ ਛੋਟੀ ਹੁੰਦੀ ਉਹਨੂੰ ਜਿਹੜਾ ਪਹਾੜੀਆਂ ਤੇ ਚੜ੍ਹਨ ਦਾ ਬਹੁਤ ਸ਼ੌਂਕ ਸੀਗਾ ਤੇ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੈਮਲੇ ਉੱਥੋਂ ਪੜ੍ਹੀ ਹੋਈ ਆ। ਉਹ ਤੋਂ ਬਾਅਦ ਉਸਨੇ ਇੰਡੀਅਨ ਮਾਊਂਟੇਨੀਅਰਿੰਗ ਜਿਹੜਾ ਫਾਊਂਡੇਸ਼ਨ ਆ ਉਸ ਨੂੰ ਜੁਆਇਨ ਕੀਤਾ ਤੇ ਹੈ ਗਰੀਬ ਘਰ ਤੋਂ ਹੀ ਆ। ਉਹਦਾ ਫਾਦਰ ਬੱਸ ਚਲਾਉਂਦਾ ਆ, ਪਰ ਲੋਕਾਂ ਤੋਂ ਫੰਡ ਰੇਜ਼ਿੰਗ ਕਰਕੇ ਉਸ ਦਾ ਜਿਹੜਾ ਇਹ ਟੀਚਾ ਸੀ ਉਸ ਨੂੰ ਇਸਨੇ ਪਾਰ ਕੀਤਾ ਤੇ ਆਪਣਾ ਜਿਹੜਾ ਉਸਨੇ ਟਾਈਟਲ ਲੈ ਲਿਆ ਵੀ ਪਹਿਲੀ ਫਸਟ ਇੰਡੀਅਨ ਫੀਮੇਲ ਹੈਗੀ ਆ ਜਿਸ ਨੇ 8167 ਮੀਟਰ ਵਾਲੀ ਜਿਹੜੀ ਹਾਈ ਹੈਗੀ ਆ ਮਾਊਂਟ ਧੌਲਗਿਰੀ ਦੇ ਵਿੱਚ ਉਸ ਨੂੰ ਵੀ ਪਾਰ ਕਰ ਲਿਆ ਹੈ। ਜੀ ਜੀ, ਬਹੁਤ ਵਧੀਆ ਉਪਰਾਲਾ ਇਸ ਕੁੜੀ ਦਾ ਜਿਹੜਾ ਹੋ ਰਿਹਾ ਆ। ਇੱਕ ਹੋਰ ਪੋਜ਼ਿਟਿਵ ਨਿਊਜ਼ ਦੇ ਵਿੱਚ 49ers ਕਾਫੀ ਮਸ਼ਹੂਰ ਫੁੱਟਬਾਲ ਟੀਮ ਹੈਗੀ ਆ, ਉਸ ਦੇ ਵਿੱਚ ਵੀ ਇੱਕ ਆਪਣੀ ਜਿਹੜੀ ਕੁੜੀ ਆ ਹਰਪ੍ਰੀਤ ਬਸਰਾ ਉਸ ਨੂੰ ਚੀਫ ਪੁਲਿਸ ਆਫਿਸਰ ਦੇ ਵਜੋਂ ਨਿਯੁਕਤੀ ਜਿਹੜੀ ਉਸਦੀ ਕੀਤੀ ਗਈ ਆ। ਆਪਣੇ ਕਹਿੰਦੇ ਵੀ 9ਵੇਂ ਸੀਜ਼ਨ ਦੇ ਵਿੱਚ ਇਸ ਟਾਈਮ ਹੈਗੀ ਆ ਹਰਪ੍ਰੀਤ ਬਸਰਾ। 49ers ਜਿਹੜੀ ਫੁੱਟਬਾਲ ਟੀਮ ਉਸ ਦੇ ਨਾਲ ਖੇਲਦੀ ਆ ਉਸ ਦੀ ਜਿਹੜੀ ਮੈਨੇਜਿੰਗ ਦੇ ਵਿੱਚ ਉਸ ਦਾ ਮਦਦ ਜਿਹੜੀ ਉਹ ਕਰਦੀ ਆ। ਸੋ ਇਹ ਹੁਣ ਹਿਊਮਨ ਰਿਸੋਰਸਿਸ ਡਿਪਾਰਟਮੈਂਟ, employee life cycle, employee relation, benefit administration, compensation analysis, employee engagement, diversity, equity, inclusion, ਇਹ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਹਰਪ੍ਰੀਤ ਬਸਰਾ ਦੇ ਕੋਲ ਉਸ ਦੀ ਨਿਗਰਾਨੀ ਹੇਠ ਹੋਊਗੀ। ਉਹ ਇਹ ਟਰਲਕ ਤੋਂ ਆ ਤੇ ਇਸਨੇ ਸਟੈਨੀਸਲਾਸ ਯੂਨੀਵਰਸਿਟੀ ਜਿਹੜੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਆ ਉੱਥੋਂ ਆਪਣੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ MBA ਉੱਥੋਂ ਕੀਤੀ ਸੀ। ਫਿਰ ਉਸ ਤੋਂ ਬਾਅਦ 'ਚ ਇਸਨੇ ਫੋਸਟਰ ਫਾਰਮ ਫਰੈਜ਼ਨੋ ਦੇ ਲਈ ਵੀ ਕੰਮ ਕੀਤਾ ਸੀ, ਉੱਥੇ ਵੀ ਇੰਪਲੋਈ ਰਿਲੇਸ਼ਨਸ ਨੂੰ ਇਹ ਮੈਨੇਜ ਕਰਦੀ ਸੀ। ਪਰ ਇਸਨੇ ਹੁਣ ਕਈ ਸਾਲਾਂ ਤੋਂ 49ers ਟੀਮ ਦੇ ਨਾਲ ਕੰਮ ਕਰ ਰਹੀ ਆ ਤੇ ਹੁਣ ਇਸ ਨੂੰ ਕਾਫੀ ਵਧੀਆ ਪੋਸਟ ਚੀਫ ਪੀਪਲ ਆਫਿਸਰ ਦੇ ਵਜੋਂ ਨਿਯੁਕਤੀ ਇਸ ਦੀ ਜਿਹੜੀ ਉਹ ਕੀਤੀ ਗਈ ਆ। ਸੋ ਸਾਡੀ ਇਸ ਭੈਣ ਨੂੰ, ਸਾਡੀ ਇਸ ਕੁੜੀ ਨੂੰ ਬਹੁਤ ਜਿਹੜੀਆਂ ਮੁਬਾਰਕਾਂ। ਇੱਕ ਬਹੁਤ ਵਧੀਆ ਟੀਮ ਦੇ ਨਾਲ ਬੜੇ ਵਧੀਆ ਅਹੁਦੇ ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਸੋ ਇੱਦਾਂ ਦੇ ਜਿਹੜੇ ਬੱਚੇ ਨੇ, ਇੱਦਾਂ ਦੇ ਜਿਹੜੇ ਲੋਕ ਆ ਉਹ ਆਪਣੇ ਲਈ ਮੋਟੀਵੇਸ਼ਨਲ ਹੋਣੇ ਚਾਹੀਦੇ। ਇਹਨਾਂ ਨੂੰ ਦੇਖ ਕੇ ਆਪਾਂ ਨੂੰ ਇੱਥੋਂ ਤੱਕ ਪਹੁੰਚਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਜ਼ਰੂਰ ਕਰਦੇ ਰਹਿਣਾ ਚਾਹੀਦਾ ਆ। ਸੋ ਨਾਲ ਦੇ ਨਾਲ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਹਾਂ ਵੀ ਇਹ ਦਿਖਾਇਆ ਜਾਂਦਾ ਆ, ਆਪਾਂ ਦੇਖ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਜੇ ਤੁਸੀਂ ਮਿਹਨਤ ਕਰਦੇ ਆ ਤੇ ਤੁਹਾਡੇ ਲਈ ਇੱਥੇ ਕਿੰਨੇ ਦਰਵਾਜ਼ੇ ਜਿਹੜੇ ਆ ਉਹ ਖੋਲ੍ਹਦੇ ਨੇ। ਬਹੁਤ ਵਾਰੀ ਲੋਕ ਸੋਚਦੇ ਆ ਵੀ ਸ਼ਾਇਦ ਆਪਾਂ ਜਿਸਨੂੰ ਆਪਾਂ ਦੇਸੀ ਸ਼ਬਦ ਵਰਤ ਲਿਆ ਜਾਂਦਾ ਵੀ ਹੋਣ ਕਰਕੇ ਇੱਦਾਂ ਦੀਆਂ ਚੀਜ਼ਾਂ ਆਪਸ਼ਨ ਅਵੇਲੇਬਲ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ। ਤੁਸੀਂ ਪੜ੍ਹੋ ਲਿਖੋ, ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਮੱਲਾ ਮਾਰੋ ਤਾਂ ਤੁਹਾਨੂੰ ਚਾਂਸ, ਓਪਰਚੁਨਿਟੀਜ਼, ਮੌਕੇ ਜਿਹੜੇ ਆ ਉਹ ਮਿਲਦੇ ਆ। ਸੋ ਬਹੁਤ ਮੁਬਾਰਕਾਂ ਹਰਪ੍ਰੀਤ ਬਸਰਾ ਤੇ ਉਹਨਾਂ ਦੇ ਜਿਹੜਾ ਪਰਿਵਾਰ ਨੂੰ ਇੱਕ ਬਹੁਤ ਹੀ ਉੱਚ ਅਹੁਦੇ ਦੇ ਉੱਤੇ 49ers ਦੇ ਲਈ ਪਹੁੰਚਣ ਦੇ ਲਈ ਚੀਫ ਪੀਪਲ ਆਫਿਸਰ ਦੇ ਉੱਤੇ। ਜੀ ਬਿਲਕੁਲ, ਵਧਾਈਆਂ ਉਹਨਾਂ ਦੇ ਪੇਰੈਂਟਸ ਨੂੰ ਵੀ। ਟਰਲਕ ਲਿਵਿੰਗਸਟਨ ਆਪਣੇ ਲੋਕਲ ਏਰੀਏ ਤੋਂ ਇਹ ਬੱਚੀ ਹੈਗੀ ਆ। ਮੈਮੋਰੀਅਲ ਡੇ ਦਾ ਵੀਕਐਂਡ ਆ ਰਿਹਾ ਤੇ ਗੈਸ ਦੀਆਂ ਕੀਮਤਾਂ ਨੇ ਪੂਰੀ ਤਰ੍ਹਾਂ ਜਿਹੜਾ
ਧੂੰਆਂ ਕੱਢਿਆ ਹੋਇਆ ਹੈ ਲੋਕਾਂ ਦਾ। ਤੇ ਜੀ ਸੋ ਬਿਲਕੁਲ ਉਸ ਨੂੰ ਦੇਖਦੇ ਹੋਏ ਆਪਾਂ ਕੁਛ ਕੁ ਟਿਪਸ ਵੀ ਦੇਣੀਆਂ ਹੈਗੀਆਂ ਆਪਾਂ ਜਿੰਨੇ ਸਾਡੇ ਸਰੋਤੇ ਆ। ਕਹਿੰਦੇ ਭਈ USA ਦੇ ਵਿੱਚ ਮਿਨੀਮਮ ਵੇਜ ਜਿਹੜੀ ਮਿਨੀਮਮ ਤਨਖਾਹ ਆ ਬਹੁਤ ਸਾਰੇ ਏਰੀਏ 'ਚ ਹਜੇ ਵੀ $7.25 ਆ। ਜਦ ਕਿ ਗੈਸ ਦੀਆਂ ਪ੍ਰਾਈਸਸ ਕੈਲੀਫੋਰਨੀਆ 'ਚ $7.29 $7.31 ਨੂੰ ਲਾਸ ਐਂਜਲਸ ਏਰੀਏ 'ਚ ਤੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਵੀ ਦੇਖੀਆਂ ਗਈਆਂ ਆ। ਸੋ ਤੁਸੀਂ ਦੇਖ ਲਓ ਕਿ ਕਿੱਥੇ ਤੱਕ ਗੈਸ ਪ੍ਰਾਈਸ ਪਹੁੰਚ ਗਈ ਆ। ਹੁਣ ਮੈਮੋਰੀਅਲ ਡੇ ਵੀਕਐਂਡ ਆ ਤੇ ਗੈਸ ਦੀਆਂ ਪ੍ਰਾਈਸਸ ਹੋਰ ਵੀ ਉੱਪਰ ਚੜ ਜਾਣੀਆਂ ਕਿਉਂਕਿ AAA ਦੇ ਮੁਤਾਬਕ 39 ਮਿਲੀਅਨ ਲੋਕ USA ਦੇ ਵਿੱਚ ਇਸ ਵੇਲੇ ਟਰੈਵਲ ਕਰਨਗੇ ਇਸ ਵੀਕਐਂਡ ਦੇ ਦੌਰਾਨ। ਨੈਸ਼ਨਲ ਐਵਰੇਜ $4.59 ਆ ਪਰ ਗੈਲਨ ਤੇ ਪਰ ਕੈਲੀਫੋਰਨੀਆ ਦੇ ਵਿੱਚ $6.25 ਦੇ ਲਾਗੇ ਛਾਗੇ ਹੋ ਗਈ ਆ। ਪਰ ਕਈ ਏਰੀਆ 'ਚ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ $7.25 $29 ਤੱਕ ਵੀ ਪਹੁੰਚ ਗਈ ਆ। ਸੋ ਇਹਨੂੰ ਕੁਛ ਗੈਸ ਸੇਵਿੰਗ ਟਿਪਸ ਦਿੱਤੀਆਂ ਗਈਆਂ ਹੈਗੀਆਂ। ਕਹਿੰਦੇ ਭਈ ਟਰਾਈ ਕਰੋ ਆਪਣੇ ਗੈਸ ਕਾਰਾਂ ਦੇ ਜਿਹੜੇ ਟੈਂਕ ਆ ਉਹ ਮਿਡ ਆਫ ਦਾ ਵੀਕ ਫਿਲ ਆਊਟ ਕਰ ਲਓ, ਜਿੱਦਾਂ ਬੁੱਧਵਾਰ ਵੀਰਵਾਰ ਨੂੰ, ਕਿਉਂਕਿ ਵੀਕਐਂਡ ਦੇ ਦੌਰਾਨ ਜਾ ਕੇ ਹੋਰ ਪ੍ਰਾਈਸਾਂ ਉੱਤੇ ਚੜ ਜਾਣੀਆਂ। ਆਪਣੀਆਂ ਕਾਰਾਂ ਦੀ ਟਿਊਨ ਅਪ ਵਗੈਰਾ ਸੈੱਟ ਰੱਖੋ। ਤੇ ਗੈਸ ਬੜੀ ਇਹ ਇੱਕ ਐਪ ਹੈਗੀ ਆ ਜਿਹਦੇ ਤੇ ਜਾ ਕੇ ਤੁਸੀਂ ਪ੍ਰਾਈਸਸ ਟਰੈਕ ਕਰ ਸਕਦੇ ਹੋ। ਕਿਉਂਕਿ ਕਈ ਵਾਰੀ ਕੋਈ ਕਾਸਕੋ 'ਚ ਜਾਂ ਕਈ ਗੈਸ ਸਟੇਸ਼ਨ ਕੰਪੀਟੀਸ਼ਨ 'ਚ ਹੁੰਦੇ ਆ, ਉੱਥੇ ਪ੍ਰਾਈਸ ਘੱਟ ਹੁੰਦੀ ਆ। ਕਹਿੰਦੇ ਵੀ ਜੇ ਤੁਸੀਂ ਕੈਸ਼ ਗੈਸ ਲਓਗੇ 10 ਤੋਂ 15 ਸੈਂਟ ਤੁਹਾਨੂੰ ਗੈਸ ਦੀ ਪ੍ਰਾਈਸ ਘੱਟ ਮਿਲ ਜਾਂਦੀ ਆ। ਲਾਇਲਟੀ ਪ੍ਰੋਗਰਾਮਸ ਬਹੁਤ ਸਾਰੇ ਗੈਸ ਸਟੇਸ਼ਨ ਦੇ ਹੁੰਦੇ ਆ, ਉਹਨਾਂ ਨੂੰ ਜਿਹੜਾ ਤੁਸੀਂ ਸਾਈਨ ਅਪ ਕਰੋ ਤਾਂ ਕਿ ਗੈਸ ਦੀ ਪ੍ਰਾਈਸ ਤੁਹਾਨੂੰ ਸਸਤੀ ਮਿਲ ਸਕੇ। ਤੇ ਸਭ ਤੋਂ ਸਸਤਾ ਏਰੀਆ ਇਹ ਆ ਵੀ ਕਹਿੰਦੇ ਆਪਣੇ ਘਰ ਦੇ ਲਾਗੇ ਛਾਗੇ ਹੀ ਰਹੋ, ਬਾਹਲਾ ਦੂਰ ਨਾ ਜਾਓ ਤਾਂ ਫਿਰ ਤੁਸੀਂ ਗੈਸ ਤੇ ਪੈਸੇ ਬਚਾ ਸਕਦੇ ਹੋ। ਫਿਰ ਤਾਂ ਘਰੇ ਹੀ ਰਹੋ, ਜੇ ਲਾਗੇ ਛਾਗੇ ਵੀ ਫਿਰ ਕਾਹਤੇ ਜਾਣਾ ਆ। ਸੋ ਭਾਈ ਸਪੀਡ ਲਿਮਿਟ 'ਚ ਚਲਾਓ, AC ਘੱਟ ਚਲਾਓ, ਏਦਾਂ ਦੀਆਂ ਗੱਲਾਂ, ਬੜੇ ਟਿਪਸ ਜਿਹੜੇ ਉਹ ਦੇਣੇ ਆ। ਦੇਖੋ ਟਿਪਸ ਦੇਣੇ ਚੰਗੀ ਗੱਲ ਆ, ਪਰ ਇਵੈਂਚੁਅਲੀ ਸਰਕਾਰ ਨੂੰ ਕੁਛ ਇਸ ਦੇ ਉੱਤੇ ਜਿਹੜਾ ਸੋਚਣਾ ਚਾਹੀਦਾ ਵੀ ਭਾਈ ਲੋਕਾਂ ਦਾ ਧੂੰਆਂ ਕੱਢਿਆ ਪਿਆ, ਨਿਚੋੜ ਕੇ ਹੋਰ ਕਿੰਨਾ ਕੁ ਜਿਹੜਾ ਆ ਉਹ ਇਸ ਦੇ ਵਿੱਚੋਂ ਲੋਕਾਂ 'ਚੋਂ ਕੱਢ ਲੈਣਾ। ਕੱਲ ਮੈਨਲੋ ਪਾਰਕ ਦੇ ਵਿੱਚ $8 ਨੂੰ ਤਕਰੀਬਨ $7.25 ਦੀ ਰੈਗੂਲਰ ਤੇ ਪ੍ਰੀਮੀਅਮ ਜਿਹੜੀ ਆ ਆਈ ਥਿੰਕ 7.95 ਦੀ ਕਿ 8 ਦੇ ਇਰਦ ਗਿਰਦ ਜਿਹੜੀ ਆ ਉਹ ਗੈਸ ਪ੍ਰਾਈਸ ਪਹੁੰਚ ਚੁੱਕੀ ਸੀ। ਸੋ ਭਾਈ ਦੇਖੋ ਲੋਕਾਂ ਨੂੰ ਥੋੜੀ ਰਾਹਤ ਜਿਹੜੀ ਉਹ ਮਿਲੇ। ਪਤਾ ਨਹੀਂ ਆਉਣ ਵਾਲੇ ਹੋਰ ਕਿੰਨੇ ਕੁ ਮਹੀਨੇ ਇਦਾਂ ਹੋਣਾ ਆ। ਗਰਮੀਆਂ ਵਿੱਚ ਗੈਸ ਉਦਾਂ ਹੀ ਮਹਿੰਗੀ ਹੋ ਜਾਂਦੀ ਸੀ ਪਹਿਲੋਂ ਵੀ, ਜਿਹੜੀ ਉਹ ਬਾਕੀ ਸਾਲ ਦੇ ਮੁਕਾਬਲੇ ਗਰਮੀਆਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਲੋਕ ਟਰੈਵਲ ਵੀ ਕਰਦੇ ਆ ਉਦੋਂ ਮਹਿੰਗੀ ਹੁੰਦੀ ਸੀ, ਤੇ ਹੁਣ ਆਲਰੇਡੀ ਇੰਨੀ ਜ਼ਿਆਦਾ ਮਹਿੰਗੀ ਆ ਵੀ ਹੁਣ ਤਾਂ ਮਹਿੰਗੀ ਕਹਿਣਾ ਵੀ ਉਹਨੂੰ ਇਦਾਂ ਲੱਗਦਾ ਵੀ ਸ਼ਰਮ ਜੀ ਵਾਲੀ ਗੱਲ ਆ। ਭਾਈ ਕਾਰ ਪੂਲਿੰਗ ਕਰੋ, ਹੁਣ ਇਦਾਂ ਦੀਆਂ ਚੀਜ਼ਾਂ ਦੇ ਵੱਲ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਜ਼ੈਂਡਰ ਮਾਰਗੇਜ ਤੇ ਰੀਅਲ estate ਤੋਂ ਸੁਖਵੀਰ ਜੀ ਅੱਜ ਆਪਣੇ ਨਾਲ ਜੁੜਨਗੇ। ਮੋਹਨ ਚੀਮਾ ਜੀ ਅੱਜ ਅਵੇਲੇਬਲ ਨਹੀਂ, ਪਰ ਉਹਨਾਂ ਦੀ ਥਾਂ ਦੇ ਉੱਤਾਂ ਦੀ ਟੀਮ ਵੱਲੋਂ ਜਿਹੜੇ ਸੁਖਵੀਰ ਜੀ ਆਪਣੇ ਨਾਲ ਗੱਲਬਾਤ ਕਰਨਗੇ ਤੇ ਰੀਅਲ estate ਮਾਰਗੇਜ ਇੰਡਸਟਰੀ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਦੇਣਗੇ। ਸੁਖਵੀਰ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਜੀ ਸੋ ਸੁਖਵੀਰ ਜੀ, ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ, ਤੁਸੀਂ ਆਈਡੀ ਸ਼ੇਅਰ ਕਰ ਦਿਓ ਜੀ। ਹਾਂਜੀ ਜ਼ਰੂਰ, ਮੇਰੀ NMLS ID 1994273 ਹੈ ਤੇ ਮੇਰੀ DRE ID 01997346 ਜੀ। ਥੈਂਕ ਯੂ। ਸੋ ਸੁਖਵੀਰ ਮਨਾਲ ਜੀ, ਵੀ ਜੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਵੀ ਰੀਅਲ estate ਮਾਰਕੀਟ ਦਾ ਇਸ ਟਾਈਮ ਕਿੱਦਾਂ ਦੀ ਸਥਿਤੀ ਚੱਲ ਰਹੀ ਆ? ਕੀ ਪ੍ਰਾਈਸਿਸ ਅਜੇ ਵੀ ਅਪ ਹੀ ਨੇ ਜਾਂ ਥੋੜੇ ਬਹੁਤੇ ਡਾਊਨ ਆ ਰਹੇ ਨੇ ਜਾਂ ਸਟੇਬਿਲਿਟੀ ਚੱਲ ਰਹੀ ਹੈ? ਕਿੱਦਾਂ ਹੈ ਜੀ ਮਾਰਕੀਟ ਦੇ ਹਾਲਾਤ? ਹਾਂਜੀ ਦੇਖੋ, ਮਾਰਕੀਟ ਤੇ ਇਸ ਵੇਲੇ ਆਪਾਂ ਨੂੰ ਸਭ ਨੂੰ ਪਤਾ ਕਿ ਇੰਟਰਸਟ ਰੇਟ ਜਿਹੜੇ ਉਹ ਥੋੜੇ ਹਾਈ ਹੋ ਗਏ ਆ ਤੇ ਉਹਦੇ ਨਾਲ ਥੋੜੀ ਕਹਿ ਲਓ ਠੰਡੀ ਹੋਈ ਆ ਮਾਰਕੀਟ, ਸਪੈਸ਼ਲੀ ਜਿਹੜੀ ਕਹਿ ਲਓ ਰੀਫਾਈਨੈਂਸਿੰਗ ਵਾਲੀ ਮਾਰਕੀਟ ਸੀਗੀ ਕਿ ਲੋਕੀ ਰੀਫਾਈਨੈਂਸ ਕਰਾ ਰਹੇ ਸੀ, ਉਹ ਬਹੁਤ ਠੰਡੀ ਹੋਈ ਆ, ਕੋਈ ਸ਼ੱਕ ਨਹੀਂ। ਪਰ ਵੈਸੇ ਜਿਹੜਾ ਘਰ ਵੇਚਣਾ ਜਾਂ ਘਰਾਂ ਬਾਰੇ ਘਰ ਖਰੀਦਣਾ ਜਿਹੜਾ ਵਾ ਉਹ ਹਜੇ ਵੀ ਮਾਰਕੀਟ ਜਿਹੜੀ ਹੌਟ ਆ। ਉਹਦਾ ਰੀਜ਼ਨ ਇਹ ਆ ਕਿ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਪਲਾਈ ਚੇਨ ਜਿਹੜੀ ਉਹ ਬਹੁਤ ਡਿਸਟਰਪਟ ਹੋਈ ਆ ਤੇ ਨਵੇਂ ਘਰ ਜਿਹੜੇ ਬਣ ਰਹੇ ਆ ਉਹ ਬਹੁਤ ਥੋੜੇ ਆ ਮਾਰਕੀਟ ਦੇ ਵਿੱਚ, ਜਾਂ ਘਰ ਕਿਹੜੇ ਵੇਚਣ ਵਾਲੇ ਜਿਹੜੇ ਆ ਰਹੇ ਆ। ਸੋ ਇਨਵੈਂਟੋਰੀ ਜਿਹੜੀ ਉਹ ਬੜੀ ਲਿਮਿਟਡ ਆ। ਉਹਦੇ ਕਾਰਨ ਕਹਿ ਲਓ ਕਿ ਵੀ ਜੇ ਕੋਈ ਘਰ ਲੈ ਵੀ ਰਿਹਾ ਵਾ ਤੇ ਹਜੇ ਵੀ ਮੈਂ ਦੇਖ ਰਿਹਾ ਵਾਂ, ਪਰਸੋਂ ਦੀ ਗੱਲ ਆ ਕਿ ਜਿਹੜੀ ਲਿਸਟਡ ਪ੍ਰਾਈਸ ਸੀਗੀ ਫ੍ਰੈਜ਼ਨੋ ਉਹਦੇ ਤੋਂ ਵੀ ਉੱਤੇ ਪ੍ਰਾਈਸ ਜਿਹੜੀ ਉਹ ਮਿਲੀ ਆ। ਸੋ ਹਜੇ ਵੀ ਮੈਂ ਤੇ ਕਹੂੰਗਾ ਕਿ ਵੀ ਜੇ ਕਿਸੇ ਨੇ ਘਰ ਲੈਣਾ ਵਾ ਉਹ ਮੌਕਾ
ਠੀਕ ਆ, ਕਿਉਂਕਿ ਜਿਵੇਂ ਆਪਾਂ ਜਾਣਦੇ ਕਿ ਇੰਟਰਸਟ ਰੇਟ ਹਜੇ ਹੋਰ ਵੀ ਵਧਣੇ ਆ, ਕਿਉਂਕਿ ਫੈਡਰਲ ਗਵਰਨਮੈਂਟ ਨੇ, ਫੈਡਰਲ ਰਿਜ਼ਰਵ ਨੇ ਜਿਹੜਾ ਇਹ ਅਨਾਉਂਸਮੈਂਟ ਪਹਿਲਾਂ ਹੀ ਕੀਤੀ ਹੋਈ ਆ। ਸੋ ਮਾਰਕੀਟ ਸਟੇਬਲ ਜ਼ਰੂਰ ਹੋਈ ਆ, ਰੀਫਾਈਨੈਂਸਿੰਗ ਵਾਲੀ ਸਲੋ ਹੋਈ ਆ, ਪਰ ਘਰ ਖਰੀਦਣ ਜਾਂ ਵੇਚਣ ਵਾਲੀ ਜਿਹੜੀ ਉਹ ਹਜੇ ਵੀ ਠੀਕ ਆ। ਜੀ ਜੀ। ਸੁਖਬੀਰ ਜੀ, ਇਹ ਦੱਸੋ ਵੀ ਕੀ ਅਜਿਹੇ ਮੌਕੇ ਦੇ ਉੱਤੇ ਕਮਰਸ਼ੀਅਲ ਇਨਵੈਸਟਮੈਂਟ ਕਿੱਦਾਂ ਜਿਹੜੀ ਉਸ ਨੂੰ ਦੇਖਿਆ ਜਾਂਦਾ ਆ? ਸੋ ਕਮਰਸ਼ੀਅਲ ਲਿਸਟਿੰਗਸ ਉਹਦਾ ਕਿੱਦਾਂ ਦਾ ਮਾਹੌਲ ਆ? ਹਾਂਜੀ, ਦੇਖੋ ਕਮਰਸ਼ੀਅਲ ਦੇ ਵਿੱਚ ਇਵੇਂ ਹੁੰਦਾ ਵੀਰ ਜੀ ਕਿ ਬਈ ਹਰ ਇੱਕ ਨੇ ਆਪਣੀ ਪ੍ਰੋਫਿਟ ਐਂਡ ਲਾਸ ਦੇਖਣੀ ਹੋਣੀ ਆ। ਫੋਰ ਐਗਜ਼ਾਮਪਲ ਮੰਨ ਲਓ ਕੋਈ ਟਰੱਕਿੰਗ ਦਾ ਕੰਮ ਕਰ ਰਿਹਾ ਤੇ ਪੈਸੇ ਜਿਹੜੇ ਆ ਕੋਲ ਚੰਗੇ ਉਹਨੇ ਸੇਵ ਕੀਤੇ ਆ, ਤੇ ਆਪਣੀ ਜੌਬ ਜਿਹੜੀ ਉਹ ਚੇਂਜ ਕਰਨੀ ਚਾਹੁੰਦਾ, ਜਾਂ ਬਿਜ਼ਨਸ ਵਿੱਚ ਇਨਵੈਸਟ ਕਰਨਾ ਚਾਹੁੰਦਾ, ਜਾਂ ਮੰਨ ਲਓ ਅਪਾਰਟਮੈਂਟ ਕੰਪਲੈਕਸ ਲੈਣਾ ਚਾਹੁੰਦਾ। ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਪ੍ਰੋਫਿਟ ਐਂਡ ਲਾਸ ਦੇਖਦੇ ਆ ਤੇ ਤੁਹਾਨੂੰ ਲੱਗਦਾ ਵਾ ਕਿ ਜੇ ਮੈਂ ਇੰਨੀ ਇਨਵੈਸਟਮੈਂਟ ਕਰਦਾ ਵਾਂ ਤੇ ਮੈਨੂੰ ਜਿਹੜੀ ਇਨਕਮ ਹੈ ਮੇਰੀ ਉਹ ਸਟੇਬਲ ਹੋ ਸਕਦੀ ਜਾਂ ਜ਼ਿਆਦਾ ਹੋ ਸਕਦੀ ਆ, ਜਾਂ ਮੈਂ ਲਾਈਫ ਦੇ ਵਿੱਚ ਤਰੱਕੀ ਕਰ ਸਕਦਾ ਵਾਂ, ਉਹ ਆਲਵੇਜ਼ ਹੀ ਗੁੱਡ ਹੁੰਦੀ ਆ, ਕਿਉਂਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਘੋਖ ਕੇ ਫਿਰ ਕਰਦੇ ਆ ਇਨਵੈਸਟਮੈਂਟ। ਸੋ ਮੈਂ ਤੇ ਕਹੂੰਗਾ ਕਿ ਬਈ ਕਿਸੇ ਨੇ ਵੀ ਕੋਈ ਆਪਣੀ ਜੌਬ ਜਾਂ ਮੰਨ ਲਓ ਕੋਈ ਬਿਜ਼ਨਸ ਜਾਂ ਅਪਾਰਟਮੈਂਟ ਕੰਪਲੈਕਸ ਲੈਣਾ ਵਾ ਤੇ ਬਹੁਤ ਵਧੀਆ ਮੌਕਾ ਵਾ, ਕਿਉਂਕਿ ਤੁਸੀਂ ਜਦੋਂ ਬਿਜ਼ਨਸ ਲੈਂਦੇ ਆ ਤੇ ਅਗਲੇ ਦੀ ਪ੍ਰੋਫਿਟ ਐਂਡ ਲਾਸ ਨੂੰ ਕੋਖੋ ਚੰਗੀ ਤਰ੍ਹਾਂ, ਤੇ ਜੇ ਤੁਹਾਨੂੰ ਲੱਗਦਾ ਵਾ ਕਿ ਉਹਦੇ ਵਿੱਚ ਚੰਗੇ ਪੈਸੇ ਚੋਖੇ ਜਿਹੜੇ ਬਚ ਸਕਦੇ ਆ ਤੇ ਉਹ ਚੰਗੀ ਗੱਲ ਆ। ਕਿਉਂਕਿ ਇੱਕ ਮੈਂ ਜ਼ਰੂਰ ਮੰਨਦਾ ਵਾਂ ਕਿ ਜਿਹੜੀ ਟਾਈਮਿੰਗ ਹੈ ਨਾ ਓਪਰਚੁਨਿਟੀ, ਤੇ ਜੇ ਤੁਹਾਨੂੰ ਚੰਗੀ ਓਪਰਚੁਨਿਟੀ ਚੰਗੇ ਟਾਈਮਿੰਗ ਦੇ ਅਨੁਸਾਰ ਮਿਲ ਰਹੀ ਆ ਤਾਂ ਉਹ ਲੈ ਲੈਣੀ ਚਾਹੀਦੀ ਆ। ਬਹੁਤ ਵਾਰੀ ਆਪਾਂ ਸੋਚਦੇ ਰਹਿੰਦੇ ਆ ਕਿ ਯਾਰ ਉਹ ਮੇਰਾ ਟਾਈਮ ਜੇ ਕਿਤੇ ਮੈਂ ਇੱਦਾਂ ਡਿਸੀਜਨ ਲੈ ਲੈਂਦਾ ਤੇ ਪਤਾ ਨਹੀਂ ਫਿਰ ਮੈਂ ਇੱਦਾਂ ਕਰ ਲੈਣਾ ਸੀ। ਸੋ ਉਹ ਟਾਈਮਿੰਗ ਨੂੰ ਜ਼ਰੂਰ ਮੱਦੇ ਨਜ਼ਰ ਰੱਖਦੇ ਹੋਏ ਆਪਣਾ ਪੂਰਾ ਕਰਕੇ ਕਿ ਵੀ ਇਹਦੇ 'ਚ ਮੈਨੂੰ ਕੀ ਫਾਇਦਾ ਹੋ ਸਕਦਾ, ਤੇ ਜ਼ਰੂਰ ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ, ਕਿਉਂਕਿ ਉਹਦੀ ਵੀ ਇਨਵੈਂਟਰੀ ਇਸ ਵੇਲੇ ਬਹੁਤ ਘੱਟ ਆ। ਜੇ ਕਿਸੇ ਨੇ ਗੈਸ ਸਟੇਸ਼ਨ ਲੈਣਾ ਜਾਂ ਲਿਕਰ ਸਟੋਰ, ਤੁਹਾਨੂੰ ਬਿਲਕੁਲ ਵੀ ਮਾਰਕੀਟ ਦੇ ਵਿੱਚ ਮਿਲ ਨਹੀਂ ਰਿਹਾ। ਸੋ ਉਹਦਾ ਮੌਕਾ ਜਿਹੜਾ ਵਾ ਬਹੁਤ ਵਧੀਆ। ਬਾਕੀ ਉਹ ਲਿਸਟਿੰਗ ਦੀ ਆਪਾਂ ਗੱਲ ਕਰ ਰਹੇ ਸੀ, ਮੈਂ ਜ਼ਰੂਰ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇਸ ਵੇਲੇ ਜਿੱਦਾਂ ਕਹਿ ਲਓ ਇੱਕ ਪੀਜ਼ਾ ਸਟੋਰ ਇੱਥੇ ਮੈਂ ਫ੍ਰੈਜ਼ਨੋ ਕਾਉਂਟੀ ਵਿੱਚ ਲਿਸਟ ਕੀਤਾ ਹੋਇਆ ਜ਼ੈਂਡਰ ਮਾਰਗੇਜ ਦੇ ਥਰੂ, ਗੈਸ ਸਟੇਸ਼ਨ ਜਿਹੜਾ ਉਹ ਲਿਸਟਡ ਆ। ਸੋ ਕਿਸੇ ਨੇ ਵੀ ਮੰਨ ਲਓ ਕੋਈ ਬਿਜ਼ਨਸ ਓਪਰਚੁਨਿਟੀ ਜਿਵੇਂ ਦੀ ਲੈਣੀ ਆ ਤੇ ਉਹ ਸਾਨੂੰ ਜਿਹੜਾ ਵਾ ਜ਼ੈਂਡਰ ਮਾਰਗੇਜ ਨੂੰ ਜਿਹੜਾ ਮੈਨੂੰ ਕਾਲ ਕਰ ਸਕਦੇ ਜੀ। ਸੋ ਕੰਟੈਕਟ ਨੰਬਰ ਵੀ ਸੁਖਬੀਰ ਜੀ ਸ਼ੇਅਰ ਕਰ ਲਿਓ ਜੀ। ਹਾਂਜੀ ਜ਼ਰੂਰ, ਮੇਰਾ ਨਾਮ ਸੁਖਬੀਰ ਭੰਡਾਲ ਆ, ਮੇਰਾ ਨੰਬਰ 5592419553 ਆ। ਤੇ ਮੈਂ ਜ਼ਰੂਰ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਜਿਹੜੀ ਟ੍ਰਾਂਜੈਕਸ਼ਨ ਹੋਊਗੀ ਉਹ ਪਹਿਲਾਂ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਸੱਚ ਨੂੰ ਆਧਾਰ ਬਣਾ ਕੇ ਕੀਤੀ ਜਾਊਗੀ। ਇਹੀ ਅਸੂਲ ਮੇਰਾ ਤੇ ਜ਼ੈਂਡਰ ਮਾਰਗੇਜ ਦਾ ਵਾ। ਬਿਲਕੁਲ ਕਹਿ ਲਓ ਕਿ ਉਹ 'ਚ ਪਾਰਦਰਸ਼ੀ ਜਿਹੜੀ ਆ ਉਹ ਹੋਊਗੀ। ਸੋ ਤੁਸੀਂ ਬਿਨਾਂ ਝਿਜਕ ਜਿਹੜੀ ਮੈਨੂੰ ਕਾਲ ਕਰ ਸਕਦੇ ਹੋ, ਤੇ ਤੁਹਾਨੂੰ ਜਿਹੜੀ ਵੀ ਸਲਾਹ ਜਾਂ ਕੋਈ ਵੀ ਜਿਹੜੀ ਗੱਲ ਕੀਤੀ ਜਾਊਗੀ ਉਹ ਬਿਲਕੁਲ ਸੱਚ ਦੇ ਆਧਾਰ ਤੇ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਦਿੱਤੀ ਜਾਊਗੀ ਜੀ। ਸੋ ਬਿਲਕੁਲ, ਸੋ ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਤੁਸੀਂ ਸੁਖਬੀਰ ਹੋਣਾ ਦੇ ਨਾਲ ਜਾਂ ਮੋਹਨ ਚੀਮਾ ਹੋਣਾ ਦੇ ਨਾਲ ਕੰਟੈਕਟ ਕਰ ਸਕਦੇ ਆ ਜੀ। ਇਹਨਾਂ ਦਾ ਜਨਰਲ ਨੰਬਰ ਆ 8559052575 855-905-2575 ਸੋ ਇਹ ਹੁਣ ਜਿੱਦਾਂ ਆਪਾਂ ਸਲੋ ਡਾਊਨ ਸੁਖਬੀਰ ਜੀ ਦੇਖ ਰਹੇ ਹਾਂ ਵੀ ਕੀ ਜਿਹੜੇ ਬਿਲਡਰਸ ਆ ਉਹ ਘਰ ਬਣਾਉਣ ਦੀ ਸਪੀਡ ਨੂੰ ਘਟਾ ਰਹੇ ਨੇ, ਜਾਂ ਜਿਨ੍ਹਾਂ ਨੇ ਘਰ ਵਗੈਰਾ ਹੁਣ ਬੁੱਕ ਕੀਤੇ ਹੋਏ ਸੀ, ਪਹਿਲੋਂ ਦੇ ਬੁੱਕ ਕੀਤੇ ਸੀ ਜਦੋਂ ਇੰਟਰਸਟ ਰੇਟ ਘੱਟ ਸੀ, ਹੁਣ ਇੰਟਰਸਟ ਰੇਟ ਵੱਧ ਰਿਹਾ ਆ, ਲੋਕ ਕੀ ਜਿਹੜਾ ਉਹ ਸੋਚ ਰਹੇ ਨੇ ਵੀ ਉਸ ਚੋਂ ਬੈਕ ਆਊਟ ਤਾਂ ਨਹੀਂ ਕਰ ਰਹੇ ਜਾਂ ਉਹ ਬਾਏ ਕਰ ਰਹੇ ਨੇ? ਕਿੱਦਾਂ ਚੱਲ ਰਿਹਾ ਉਸ ਚੀਜ਼ ਨੂੰ ਲੈ ਕੇ? ਜਿਹੜਾ ਪਹਿਲਾਂ ਤੁਸੀਂ ਪੁਆਇੰਟ ਰੇਜ਼ ਕੀਤਾ ਨਾ ਉਹ ਬਿਲਕੁਲ ਸੱਚ ਆ। ਦੇਖੋ ਇਕਨੋਮਿਕਸ ਦਾ ਰੂਲ ਆ, ਹਰ ਕੋਈ ਅੰਡਰਸਟੈਂਡ ਕਰਦਾ, ਤੇ ਵੈਸੇ ਵੀ ਸਪਲਾਈ ਚੇਨ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਲੋ ਡਾਊਨ ਨਾਲ ਡਿਸਟਰਪਟ ਹੋਈ ਆ। ਸੋ ਬਿਲਕੁਲ ਗੱਲ ਤੁਹਾਡੀ ਸਹੀ ਆ, ਮੈਂ ਵੀ ਉਸ ਚੀਜ਼ ਦੀ ਹਾਮੀ ਭਰਦਾ ਕਿ ਜਿਹੜੇ ਬਿਲਡਰਸ ਆ ਇਹਨਾਂ ਨੇ ਵੀ ਆਪਣਾ ਪ੍ਰੋਫਿਟ ਦੇਖਣਾ ਹੁੰਦਾ ਜਾਂ ਮਾਰਕੀਟ ਨੂੰ ਦੇਖਦੇ ਆ। ਸੋ ਉਹਨਾਂ ਨੇ ਜਿਹੜੇ ਘਰ ਨਵੇਂ ਬਣਾਉਣੇ ਆ ਉਹ ਆਪ ਵੀ ਕਹਿ ਲਓ ਇੱਕ ਤਰ੍ਹਾਂ ਦਾ ਸਲੋ ਡਾਊਨ ਕਰ ਰਿਹਾ। ਦੂਜਾ ਜਿਹੜੀ ਸਪਲਾਈ ਆ ਉਹ ਵੀ ਜਿਹੜੀ ਆ ਬਹੁਤ ਸਲੋ ਹੋਈ। ਮੈਂ ਕੱਲ ਤੁਹਾਡੇ ਰੇਡੀਓ ਤੇ ਸੁਣ ਰਿਹਾ ਸੀਗਾ ਕਿ ਇੰਸ਼ੋਰੈਂਸ ਦੇ ਵਿੱਚ ਕੁਝ ਦੱਸ ਰਹੇ ਸੀਗੇ ਕਿ ਘਰ ਨੂੰ ਅੱਗ ਲੱਗ ਗਈ ਇੱਧਰ ਜਿੱਥੇ ਵਾਈਲਡ ਫਾਇਰ ਹੋਈ ਸੀ ਪਿੱਛੇ ਜਿਹੇ, ਤੇ ਘਰ ਬਣਨ ਨੂੰ ਕਹਿ ਲਓ ਕਿ ਸਾਲਾਂ ਬੱਧੀ ਲੱਗ ਗਏ। ਉਹਦਾ ਰੀਜ਼ਨ ਇਹ ਹੀ ਹੈ ਸਪਲਾਈ ਚੇਨ ਜਿਹੜੀ ਉਹ ਬਹੁਤ ਸਲੋ ਆ। ਸੋ ਉਹਦੇ ਕਾਰਨ ਕਹਿ ਲਓ ਕਿ ਇਨਵੈਂਟਰੀ ਜਿਹੜੀ ਆ ਨਾ ਉਹ ਘੱਟ ਆ। ਜੇ ਬਾਕੀ ਜਿਹੜੀ ਦੂਜੀ ਗੱਲ ਤੁਸੀਂ ਕਹੀ ਸੀ ਕਿ ਇੰਟਰਸਟ ਰੇਟ ਵਧਣ ਨਾਲ, ਹਾਂ ਜ਼ਰੂਰ ਇਹ ਦੇਖੋ ਹਿਊਮਨ ਟੈਂਡੈਂਸੀ ਆ ਕਿ ਆਪਾਂ ਸਾਰੇ ਸੋਚਦੇ ਹਾਂ ਕਿ ਵੀ ਜਦੋਂ ਇੱਕਦਮ ਵਾਧਾ ਇੰਟਰਸਟ ਰੇਟ ਆਪਾਂ ਨੂੰ ਲੱਗਦਾ ਵਾ ਕਿ ਬੈਕ ਆਊਟ ਹੋ ਜਾਈਏ, ਪਰ ਉਹ ਬਹੁਤ ਥੋੜੀ ਤਾਦਾਦ ਆ। ਕਿਉਂਕਿ ਮੈਂ ਐਵੇਂ ਕਹਿਣਾ ਹੁੰਦਾ ਕਿ ਜਿਹਨੇ ਪਹਿਲੀ ਵਾਰੀ ਘਰ ਲੈਣਾ ਵਾ ਤੇ ਉਹ ਅਫੋਰਡ ਕਰ ਸਕਦਾ ਵਾ, ਉਹਦਾ ਸੁਪਨਾ ਵਾ ਤੇ ਉਹਨੂੰ ਸਾਕਾਰ ਕਰ ਲੈਣਾ ਚਾਹੀਦਾ ਵਾ।
ਕੋਈ ਏਡੀ ਗੱਲ ਨਹੀਂ ਗੀ, ਕਿਉਂਕਿ ਜਿੰਨਾ ਆਪਾਂ ਰੈਂਟ, ਕਿਉਂਕਿ ਆਪਾਂ ਇਹ ਵੀ ਦੇਖਦੇ ਹਾਂ ਕਿ ਰੈਂਟ ਵੀ ਨਾਲ ਦੀ ਨਾਲ ਵਧੇ ਹੋਏ ਆ ਦੂਜੇ ਪਾਸੇ। ਜੀ ਤੇ ਜੇ ਤੁਸੀਂ ਘਰ ਲੈਂਦੇ ਆ, ਭਾਵੇਂ ਇੰਟਰਸਟ ਰੇਟ ਥੋੜਾ ਹਾਈ ਆ, ਉਹਦੇ ਵਿੱਚ ਤੁਸੀਂ ਜਿਹੜੀ ਐਕੁਇਟੀ ਆ ਉਹ ਬਿਲਡ ਕਰਨੀ ਸ਼ੁਰੂ ਕਰ ਦਿੰਦੇ ਆ। ਜਿੰਨਾ ਰੈਂਟ ਅਪਾਰਟਮੈਂਟ ਦਾ ਮੰਨ ਲਓ $2000 ਦੇ ਰਹੇ ਆ, ਇੱਧਰ ਤੁਹਾਡੀ ਕਿਸ਼ਤ 3000 ਬਣੀ ਆ, ਪਰ ਯਕੀਨ ਕਰਿਓ ਕਿ 2 ਸਾਲਾਂ 'ਚ ਤੁਸੀਂ ਦੇਖੋਗੇ, ਚਾਹੇ ਹਾਈ ਇੰਟਰਸਟ ਹੀ ਥੋੜਾ ਹੋਇਆ, ਇਹ ਜਿਹੜੀ ਤੁਹਾਡੀ ਐਕੁਇਟੀ ਆ ਉਹ ਬਿਲਡ ਹੋਣੀ ਸ਼ੁਰੂ ਹੋ ਜਾਣੀ ਆ। ਬਾਕੀ ਘਰ ਜਿਹੜੇ ਆਪਾਂ ਸਾਰੇ ਜਾਣਦੇ ਆ, ਪ੍ਰਾਪਰਟੀ ਜਿਹੜੀ ਆ ਉਹ ਠੀਕ ਹੈ, ਥੋੜਾ ਥੱਲੇ ਨੂੰ ਆ ਸਕਦੀ ਆ, ਪਰ ਅਕਸਰ ਨੂੰ ਉਹਨੇ ਉੱਤੇ ਨੂੰ ਜਾਣਾ ਹੁੰਦਾ। ਜੀ ਸੋ ਸੋਚੋ ਤੁਸੀਂ ਵੀ ਘਰ ਖਰੀਦਣਾ, ਵੇਚਣਾ, ਹੋਮ ਲੋਨਸ, ਕਮਰਸ਼ੀਅਲ ਲਿਸਟਿੰਗਸ, ਉਸ ਦੇ ਬਾਰੇ ਗੱਲਬਾਤ ਤੁਸੀਂ ਕਰਨੀ ਆ ਤਾਂ ਜ਼ੈਨਰ ਮੌਰਗੇਜ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। 8559052575 855 905 2575 ਤੇ ਜਾਂ ਸੁਖਬੀਰ ਹੋਣਾ ਦੇ ਨਾਲ ਤੁਸੀਂ ਡਾਇਰੈਕਟ ਵੀ ਗੱਲ ਕਰ ਲਿਓ 5592419553 ਦੇ ਉੱਤੇ। ਤੇ ਸੁਖਬੀਰ ਪਿੰਡਾਲ ਜੀ, ਬਹੁਤ ਥੈਂਕ ਯੂ, ਬਹੁਤ ਧੰਨਵਾਦ, ਤੁਸੀਂ ਆ ਕੇ ਜਿਹੜੀਆਂ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਸ਼ੁਕਰੀਆ ਜੀ, ਥੈਂਕ ਯੂ ਜੀ। ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਰਾਜਕਵੀਰ ਸਿੰਘ ਜੀ, ਅੱਜ ਤੁਸੀਂ ਟਰੱਕਿੰਗ ਨੂੰ ਲੈ ਕੇ ਦੁਪਹਿਰ ਨੂੰ ਸ਼ੋਅ ਕਰਦੇ ਹੁੰਦੇ ਆ 3 ਵਜੇ ਤੋਂ ਲੈ ਕੇ 4 ਵਜੇ ਤਾਈਂ, ਤੇ ਕੋਸ਼ਿਸ਼ ਕਰਿਓ ਕਿ ਟਰੱਕਿੰਗ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਸੈਮੀ ਕੰਡਕਟਰ ਪਾਰਟਸ ਜਿਹੜੇ ਆ, ਕਿਉਂਕਿ ਅੱਗੇ ਇੱਕ ਤਾਂ ਸ਼ਾਰਟੇਜ ਆ, ਉਹਨਾਂ ਦੀ ਚੋਰੀ ਬਹੁਤ ਹੋ ਰਹੀ ਆ, ਜਿਹਦੇ ਕਰਕੇ ਟਰੱਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਪਾਰਟਸ ਮੁੜ ਕੇ ਮਿਲਦੇ ਨਹੀਂ ਤੇ ਟਰੱਕ ਖੜੇ ਆ। ਸੋ ਇਹ ਇੱਕ ਫਰੇਟ ਲਾਈਨਰ ਨੇ ਅੱਜ ਨਵੇਂ ਸਰਵੇ ਦੇ ਮੁਤਾਬਕ ਦੱਸਿਆ ਕਿ ਰੈਸ਼ ਆਫ ਪਾਰਟਸ ਥੈਫਟ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ। ਸੋ ਇਹਦੇ ਉੱਤੇ ਜ਼ਰੂਰ ਡਿਸਕਸ ਕਰਿਓ ਜੀ। ਬਿਲਕੁਲ, ਸੋ ਜ਼ਰੂਰ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਉਹ ਜ਼ਰੂਰ ਆਪਣੇ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰ ਸਕਦੇ ਆ। ਹੋਰ ਵੀ ਜਿਹੜੇ ਮਸਲੇ ਆ ਟਰੱਕਿੰਗ ਇੰਡਸਟਰੀ ਤੇ ਉੱਦਾਂ ਓਵਰਆਲ ਜਿਹੜੇ ਮਸਲੇ ਚੱਲ ਰਹੇ ਆ, ਉਸ ਉੱਤੇ ਵੀ ਆਪਾਂ ਗੱਲਬਾਤ ਸਾਂਝੀ ਸੱਚ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਰੱਖਾਂਗੇ। ਤੇ ਹੁਣ ਲੈਂਦੇ ਆ ਜਿਆਦਾ ਸਟਾਕ ਮਾਰਕੀਟ ਦਾ ਦੱਸਦੇ ਜਾਈਏ, ਹਜੇ ਸਟੱਡੀ ਚੱਲ ਰਹੀ ਆ, ਕਿਉਂਕਿ ਅੱਜ ਫੈਡਰਲ ਰਿਜ਼ਰਵ ਬੋਰਡ ਨੇ ਉਹਨਾਂ ਦੀ ਜਿਹੜੀ ਮਈ ਦੀ ਮੀਟਿੰਗਸ ਆ, ਉਹਨਾਂ ਦੇ ਮਿੰਟਸ ਆਣੇ ਹੈਗੇ ਆ। ਬਹੁਤ ਸਾਰੇ ਲੋਕ ਐਕਸਪੈਕਟ ਕਰ ਰਹੇ ਵੀ ਸ਼ਾਇਦ 0.5% ਇਨਕਰੀਜ਼ ਹੋਵੇ, ਕਈ ਤਾਂ ਕਹਿ ਰਹੇ ਵੀ 1% ਹੋਣਾ ਚਾਹੀਦਾ ਆ ਤਾਂ ਕਿ ਇਨਫਲੇਸ਼ਨ ਨੂੰ ਛੇਤੀ ਕੰਟਰੋਲ ਕੀਤਾ ਜਾ ਸਕੇ। ਸੋ ਜਿਹੜੀਆਂ ਸ਼ਾਮ ਨੂੰ ਸਾਡੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਆਪਾਂ ਡਿਟੇਲ 'ਚ ਦੱਸਾਂਗੇ ਵੀ ਫੈਡਰਲ ਰਿਜ਼ਰਵ ਬੋਰਡ ਨੇ ਕੀ ਕਿਹਾ ਤੇ ਅੱਜ ਸਟਾਕ ਮਾਰਕੀਟ ਕਿੱਥੇ ਕੁ ਰਹੀ। ਜੀ ਬਿਲਕੁਲ। ਸੋ ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।